ਬਾਦਲ ਤੇ ਇਹੋ ਜਿਹੇ ਹੋਰ ਬਹੁਤ ਸਾਰੇ ਆਗੂ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਮੁੱਖ ਮੰਤਰੀ, ਕੋਈ ਸੁੱਖ ਮੰਤਰੀ, ਕੋਈ ਦੁੱਖ ਮੰਤਰੀ, ਕੋਈ ਫਲਾਨਾ ਧਮਕਾਨਾ ਪੂਛਾ ਪਾਛਾਂ ਲਾਈਆਂ ਹੁੰਦੀਆਂ ਨੇ। ਇਹ ਸਾਰੇ ਅਸਲ ਵਿੱਚ ਸਿੱਖਾਂ ਦੀ ਆਜ਼ਾਦੀ ਦੇ ਰਾਹ ਵਿੱਚ ਇੱਕ ਰੋੜਾ ਬਣਾ ਕੇ ਖੜੇ ਕੀਤੇ ਜਾਂਦੇ ਨੇ। ਸਾਡੇ ਇੱਥੇ ਜਿਹੜੇ ਗੁਲਾਮ ਮਾਨਸਿਕਤਾ ਵਾਲੇ ਬੈਠੇ ਆ, ਉਹਨਾਂ ਦੀ ਅਕਲ ਦਾ ਨਮੂਨਾ ਇਹ ਦੇਖ ਲਓ ਕਿ ਕਿੱਥੇ ਜਨਰਲ ਸਵੇਗ ਸਿੰਘ, ਜਿਹਦੀ ਕਦਰ ਪੰਥ ਨੇ ਇਸ ਕਰਕੇ ਕੀਤੀ ਆ ਕਿ ਉਹਨਾਂ ਨੇ ਪੰਥ ਦੀ ਸੇਵਾ ਕੀਤੀ, ਕੌਮ ਦੇ ਹੱਕਾਂ ਲਈ ਜੂਝ ਕੇ ਸ਼ਹਾਦਤ ਪਾਈ ਹੈ। ਤੇ ਇਸ ਕਰਕੇ ਆਪਾਂ ਉਹਨਾਂ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਚ ਲਾਈ। ਤੇ ਇਹਨਾਂ ਦੀ ਮਾਨਸਿਕਤਾ ਦੇਖ ਲਓ, ਇੰਡੀਆ ਦੇ ਪ੍ਰਾਈਮ ਮਿਨਿਸਟਰ ਜਿਹਨੇ ਉਸ ਇੰਡੀਆ ਦੀ ਸਰਵਿਸ ਕੀਤੀ ਆ, ਜਿਹੜਾ ਸਿੱਖੀ ਅਤੇ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ, ਕਹਿੰਦੇ ਉਹਦੀ ਫੋਟੋ ਲਾਉਣੀ। ਇਹ ਤਾਂ ਸ਼ੁਕਰ ਕਰੋ ਵੀ ਆਪਣੇ ਕੌਮ ਦੇ ਅੰਦਰ ਰੌਲਾ ਰੱਪਾ ਪੈ ਗਿਆ, ਨਹੀਂ ਫੋਟੋ ਇਹਨਾਂ ਨੇ ਲਾ ਦੇਣੀ ਸੀ। ਇਦੋਂ ਪਹਿਲਾਂ ਵੀ ਜੇਕਰ ਤੁਸੀਂ ਦਰਬਾਰ ਸਾਹਿਬ ਜਾਓ, ਉੱਥੇ ਬੜਿਆਂ ਦੀਆਂ ਇਹੋ ਜਿਹੀਆਂ ਲੱਗੀਆਂ ਹੋਈਆਂ ਫੋਟੋਆਂ ਜਿਨ੍ਹਾਂ ਦਾ ਸਾਡੀ ਕੌਮ ਦੇ ਉਲਟ ਭੁਗਤਣ ਦਾ ਰਿਕਾਰਡ ਕਿਸੇ ਨੂੰ ਭੁੱਲਿਆ ਨਹੀਂ ਪਿਆ। ਪਤਾ ਨਹੀਂ ਐਡੀ ਬੇਵਕੂਫੀ, ਐਡੀ ਬੇਅਕਲੀ। ਇਤਿਹਾਸ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਬੜਾ ਸ਼ਰਮਸ਼ਾਰ ਕਰਿਆ ਕਰੂਗਾ ਕਿ ਇੱਕ ਵਕਤ ਉਹ ਵੀ ਆਇਆ ਜਦੋਂ ਕੌਮ ਦੇ ਸਿੱਖਾਂ ਦੇ ਸਿੱਖੀ ਦੇ ਦੁਸ਼ਮਣਾਂ ਨੂੰ ਪੂਰਾ ਸਤਿਕਾਰ ਦਿੱਤਾ ਜਾਂਦਾ ਰਿਹਾ ਤੇ ਉਹਨਾਂ ਦੀਆਂ ਫੋਟੋਆਂ ਕੇਂਦਰੀ ਸਿੱਖ ਅਜਾਇਬ ਘਰ 'ਚ ਲੱਗਦੀਆਂ। ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਾਂ ਕੌਮ ਨੂੰ ਸਮਰਪਿਤ ਕੋਈ ਵੀ ਸਿੱਖ ਹੋਵੇ, ਉਹਦੀ ਫੋਟੋ ਲਵਾਉਣੀ ਬੜਾ ਔਖਾ ਕੰਮ ਆ। ਪਰ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ, ਜਿਹੜਾ ਬਾਦਲਕਿਆਂ ਦੇ ਨਾਲ ਸਹਿਮਤ ਹੋਵੇ, ਚਾਹੇ ਉਹ ਸਿਰੇ ਦਾ ਗਦਾਰ ਬਿਰਤੀ ਵਾਲਾ ਵੀ ਹੋਵੇ, ਉਹਦੀ ਫੋਟੋ ਸਿੱਧੀ ਖਬਰ ਹੀ ਆਉਂਦੀ ਆ ਕਿ ਜੀ ਫਲਾਣੇ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ 'ਚ ਲੱਗੀ। ਸੋ ਆ ਮਨਮੋਹਨ ਸਿੰਘ ਵਾਲਾ ਫੈਸਲਾ ਵੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਵੀ ਕੀ ਉਹਨੇ ਕੀਤਾ ਆਪਣੇ ਪੰਜਾਬ ਲਈ ਜਾਂ ਪੰਥ ਲਈ ਕੀ ਕੀਤਾ। ਉਹ ਉਸ ਨਿਜ਼ਾਮ ਦਾ ਹਿੱਸਾ ਜ਼ਰੂਰ ਆ ਜਿਹਨੇ ਸਿੱਖੀ ਦੀਆਂ ਜੜ੍ਹਾਂ ਪੱਟੀਆਂ ਨੇ। ਇੱਕ ਤਾਂ ਸਾਡੇ ਪ੍ਰਚਾਰ ਦੇ ਵਿੱਚ ਪ੍ਰਚਾਰਕਾਂ ਨੇ ਜਿਹੜੀ ਖਿਚੜੀ ਬਣਾਤੀ, ਉਹਦੇ 'ਚ ਇਹੋ ਜਿਹਾ ਹਿਸਾਬ ਕਿਤਾਬ ਲੈ ਜਾਂਦਾ ਕਿ ਅੱਜ ਆਪਦੇ ਹੀ ਗਧੀ ਗੇੜ 'ਚ ਕੌਮ ਫਸੀ ਹੋਈ। ਸਿੱਖੀ ਦਾ ਹਿੰਦੂਕਰਨ ਕਰਨ ਵਾਲਾ ਪ੍ਰਚਾਰ ਸਾਡੇ ਬਹੁਤ ਪ੍ਰਚਾਰਕ ਕਰਦੇ ਨੇ ਕਿ ਕਿਸੇ ਦੀ ਜ਼ਰੂਰਤ ਨਹੀਂ ਹੈਗੀ ਕਿ ਉਹਨਾਂ ਨੂੰ ਕਹਿ ਦੇਵੇ ਕਿ ਤੁਸੀਂ ਭਾਈ ਕਿਸੇ ਮੰਦਿਰ 'ਚ ਬੈਠੇ ਪੁਜਾਰੀ ਨਹੀਂ ਹੈਗੇ। ਗੁਰੂ ਸਾਹਿਬਾਨ ਦਾ ਫਲਸਫਾ ਇਹ ਨਹੀਂ ਹੈਗਾ ਜਿਹੜਾ ਤੁਸੀਂ ਨਹੀਂ ਕਰਦੇ, ਪਰ ਉਹਦਾ ਗੁਰਬਾਣੀ ਦੇ ਵੀ ਉਹੋ ਜਿਹੇ ਅਰਥ ਕੱਢੀ ਫਿਰਦੇ। ਹੁਣ ਅੱਜ ਦੇ ਦੌਰ ਵਿੱਚ ਪੈਰ ਦੇ ਉੱਤੇ ਸਿੱਖ ਬੜੇ ਕਸੂਤੇ ਫਸ ਜਾਂਦੇ ਆ। ਜਿਹੜਾ ਸੱਚ ਬੋਲ ਰਿਹਾ ਉਹਨੂੰ ਝੂਠ ਇੰਨਾ ਬੁਰੀ ਤਰ੍ਹਾਂ ਘੇਰਦਾ ਕਿ ਸੱਚਾ ਹੋਣ ਦੇ ਬਾਵਜੂਦ ਉਹ ਬੰਦਾ ਉਲਝਾ ਲਿਆ ਜਾਂਦਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਨੂੰ ਪਤਾ ਕਿ ਪਿਛਲੇ ਸਮੇਂ ਦੇ ਵਿੱਚ ਇੱਕ ਵੇਲਾ ਉਹ ਆਇਆ ਜਦੋਂ ਅਕਾਲੀ ਲੀਡਰ ਵਿਰਸਾ ਸਿੰਘ ਬਲਟੋਹਾ ਨੂੰ ਅਕਾਲ ਤਖਤ ਸਾਹਿਬ ਦੇ ਵੱਲੋਂ ਅਕਾਲੀ ਦਲ ਵਿੱਚੋਂ 10 ਸਾਲ ਲਈ ਫਾਰਗ ਕੀਤਾ ਗਿਆ ਸੀ। ਅੱਜ ਵਿਰਸਾ ਸਿੰਘ ਬਲਟੋਹਾ ਆਪਣੇ ਸਾਥੀਆਂ ਸਮੇਤ ਅਕਾਲ ਤਖਤ ਸਾਹਿਬ ਵਿਖੇ ਆਪਦੀ ਬੇਨਤੀ ਦੇ ਕੇ ਆਏ ਨੇ ਕਿ ਮੈਨੂੰ ਦੁਬਾਰਾ ਜਿਹੜਾ ਹੈਗਾ ਸਰਗਰਮ ਹੋਣ ਦਾ ਮੌਕਾ ਜਿਹੜਾ ਦਿੱਤਾ ਜਾਵੇ। ਮੇਰੇ ਬਾਰੇ ਜਿਹੜਾ ਫੈਸਲਾ ਹੋਇਆ ਸੀ ਉਹਦੇ ਤੇ ਪੁਨਰ ਵਿਚਾਰ, ਮੁੜ ਵਿਚਾਰ ਕੀਤੀ ਜਾਵੇ। ਤੇ ਇਹ ਸਾਰਿਆਂ ਨੂੰ ਲੱਗ ਰਿਹਾ ਕਿ ਜਿਸ ਤਰੀਕੇ ਨਾਲ ਜਥੇਦਾਰ ਕੁਲਦੀਪ ਸਿੰਘ ਗੜਗੱਜ ਬਾਦਲ ਧੜੇ ਦੇ ਹਿਸਾਬ ਨਾਲ ਫੈਸਲੇ ਲੈ ਰਹੇ ਨੇ, ਉਸ ਹਿਸਾਬ ਦੇ ਨਾਲ ਹੁਣ ਜਲਦੀ ਹੀ ਇਹ ਖਬਰ ਵੀ ਮਿਲ ਜੂਗੀ ਕਿ ਵਿਰਸਾ ਸਿੰਘ ਬਲਟੋਹਾ ਉੱਤੇ ਜਿਹੜੀ ਰੋਕ ਲਾਈ ਗਈ ਸੀ ਉਹ ਖਤਮ ਹੋ ਗਈ। ਤੇ ਜਦੋਂ ਇਹੋ ਜਿਹਾ ਮਾਹੌਲ ਹੋਵੇ ਤੇ ਫਿਰ ਲੋਕਾਂ ਦੇ ਵਿੱਚ ਅਗਲੀਆਂ ਚਰਚਾਵਾਂ ਹੋਣੀਆਂ ਸੁਭਾਵਿਕ ਨੇ। ਕਿ ਦੇਖ ਲਿਓ ਇੱਕ ਨਾ ਇੱਕ ਦਿਨ ਉਹ ਲਾਜ਼ਮੀ ਆਊਗਾ ਜਦੋਂ 2 ਦਸੰਬਰ ਵਾਲੇ ਜਿਹੜੇ ਫੈਸਲੇ ਆ ਅਕਾਲ ਤਖਤ ਸਾਹਿਬ ਦੇ, ਉਹ ਹੁਕਮਨਾਮਾ ਜਿਹੜਾ ਉਹ ਪੂਰੀ ਤਰ੍ਹਾਂ ਰੱਦ ਜਿਹੜਾ ਕਰਕੇ ਪੰਥ ਰਤਨ ਜਿਹੜਾ ਵੱਡੇ ਬਾਦਲ ਨੂੰ ਰੱਦ ਕੀਤਾ ਗਿਆ ਸੀ ਉਹ ਵੀ ਦੁਬਾਰਾ ਦਿੱਤਾ ਜਾਊ। ਅਸਲੀ ਸਮੱਸਿਆ ਜਿਹੜੀ ਅਸਲੀ ਤਕਲੀਫ ਆ ਸੁਖਬੀਰ ਅਤੇ ਉਹਦੀ ਜੁੰਡਲੀ ਨੂੰ, ਉਹ ਹੈ ਵੀ ਇਹੀ ਆ ਕਿ ਚਾਹੇ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਕੌਮ ਦੇ ਉਲਟ ਚੱਲ ਕੇ ਬਹੁਤ ਹੀ ਨੀਚਤਾ ਦਿਖਾਈ ਹੈ ਤੇ ਉਹਨੂੰ ਪੰਥ ਰਤਨ ਜਿਹੜਾ ਹੈਗਾ ਉਹ ਲਾਜ਼ਮੀ ਕਿਹਾ ਜਾਏ। ਇੱਕ ਗੱਲ ਬੜੀ ਕਮਾਲ ਦੀ ਆ ਕਿ ਬਾਦਲ ਪਰਿਵਾਰ ਨੇ ਜਾਂ ਵੱਡੇ ਬਾਦਲ ਨੇ
ਕੋਈ ਕਸਰ ਨਹੀਂ ਛੱਡੀ ਭਾਰਤ ਮਾਤਾ ਦੀ ਸੇਵਾ 'ਚ। ਭਾਰਤ ਮਾਤਾ ਦਾ ਰੱਜ ਕੇ ਉਹਨਾਂ ਨੇ ਲਾਹਾ ਵੀ ਲਿਆ। ਦਿੱਲੀ ਵਾਲਿਆਂ ਨੇ ਕਿਹਾ ਵੀ ਕੁਰਸੀ ਮਾਣੋ ਦੱਬ ਕੇ, ਕੋਈ ਚੱਕਰ ਨਹੀਂ, ਪਰ ਜੇ ਇਸ ਤੋਂ ਵੱਧ ਕੁਝ ਭਾਲਦੇ ਹੋ ਉਹ ਨਹੀਂ ਮਿਲਣਾ। ਸੋ ਸੱਚਾਈ ਇਹ ਆ ਕਿ ਬਾਦਲ ਦੀ ਮੌਤ ਤੋਂ ਬਾਅਦ ਜਿਸ ਤਰੀਕੇ ਨਾਲ ਇੰਡੀਅਨ ਸਟੇਟ ਸਿਸਟਮ ਨੇ ਪੂਰਨ ਤੌਰ ਦੇ ਉੱਤੇ ਭੋਗ ਤੇ ਵੀ ਤੇ ਹੁਣ ਬਰਸੀ ਮੌਕੇ ਵੀ ਓਪਰਾ ਜਿਹਾ ਦਿਖਾਇਆ, ਬਗਾਨਾ ਜਿਹਾ ਦਿਖਾਇਆ, ਇਹ ਸਾਫ਼ ਇਸ ਪਰਿਵਾਰ ਨੂੰ ਮਹਿਸੂਸ ਹੋ ਰਿਹਾ, ਉਹਦੀ ਜੁੰਡਲੀ ਨੂੰ ਵੀ ਬੜਾ ਮਹਿਸੂਸ ਹੋ ਰਿਹਾ ਕਿ ਸਾਡੀ ਕੋਈ ਕਦਰ ਹੀ ਨਹੀਂ ਪਾਈ। ਹੌਲੀ ਹੌਲੀ ਇਹ ਗੱਲ, ਜਿਹੜੇ ਬੰਦੇ ਅੱਜ ਸਾਡੀ ਗੱਲ ਨਾਲ ਸਹਿਮਤ ਨਹੀਂ ਹੈਗੇ, ਕਦੇ ਰੱਬ ਉਹਨਾਂ ਤੇ ਕਿਰਪਾ ਲਾਜ਼ਮੀ ਕਰੂਗਾ ਤੇ ਇੱਕ ਦਿਨ ਆਊਗਾ ਜਦੋਂ ਉਹ ਵੀ ਕਹਿਣਗੇ ਕਿ ਬਾਦਲ ਨੂੰ ਇੰਡੀਅਨ ਸਟੇਟ ਨੇ ਨੈਪਕਨ ਪੇਪਰਾਂ ਨੂੰ ਫੋਕ ਵਜਾ ਕੇ ਵਰਤਿਆ ਤੇ ਵਗਾ ਕੇ ਆਓ ਮਾਰੇ। ਬਾਦਲ ਤੇ ਇਹੋ ਜਿਹੇ ਹੋਰ ਬਹੁਤ ਸਾਰੇ ਆਗੂ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਮੁੱਖ ਮੰਤਰੀ, ਕੋਈ ਸੁੱਖ ਮੰਤਰੀ, ਕੋਈ ਦੁੱਖ ਮੰਤਰੀ, ਕੋਈ ਫਲਾਨਾ ਧਮਕਾਨਾ ਪੂਛਾ ਪਾਛਾਈਆਂ ਲਾਈਆਂ ਹੁੰਦੀਆਂ ਨੇ, ਇਹ ਸਾਰੇ ਅਸਲ ਵਿੱਚ ਸਿੱਖਾਂ ਦੀ ਆਜ਼ਾਦੀ ਦੇ ਰਾਹ ਵਿੱਚ ਇੱਕ ਰੋੜਾ ਬਣਾ ਕੇ ਖੜੇ ਕੀਤੇ ਜਾਂਦੇ ਨੇ ਕਿ ਤੁਸੀਂ ਇੱਥੇ ਇੱਕ ਆਪਦਾ ਖੇਡੀ ਖੁੱਡੀ ਜਾਓ, ਸਿੱਖਾਂ ਨੂੰ ਤੁਸੀਂ ਇੱਥੇ ਇੱਕ ਕੰਮ ਜਿਹਾ ਲਾਈ ਰੱਖੋ। ਤੇ ਬਾਅਦ ਵਿੱਚ ਇਹ ਤਕਰੀਬਨ ਸਾਰਿਆਂ ਨੂੰ ਅਹਿਸਾਸ ਜਿਹਾ ਕਰਵਾਇਆ ਜਾਂਦਾ, ਜਿਨ੍ਹਾਂ ਨੂੰ ਗੁਲਾਮੀ ਦਾ ਅਹਿਸਾਸ ਹੋ ਜਾਂਦਾ, ਜਿਨ੍ਹਾਂ ਨੂੰ ਭਾਰਤੀ ਸਟੇਟ ਦੇ ਅਸਲ ਇਸ ਪੱਖ ਦਾ ਅਹਿਸਾਸ ਹੋ ਜਾਂਦਾ, ਉਹ ਤਾਂ ਫਿਰ ਚਾਹੇ ਜਨਰਲ ਸਵੇਗ ਸਿੰਘ ਵਰਗੇ ਆ, ਜਦੋਂ 1971 ਦੀ ਬੰਗਲਾਦੇਸ਼ ਵਾਲੀ ਕਹਾਣੀ ਤੋਂ ਬਾਅਦ ਉਹਨਾਂ ਨੂੰ ਇਸ ਗੱਲ ਦਾ ਚਾਨਣ ਹੋਇਆ ਕਿ ਇਹ ਬੰਦੇ ਬੜੇ ਖਰਾਬ, ਉਹਨਾਂ ਨੇ ਤਾਂ ਫਿਰ ਕਸਰ ਨਹੀਂ ਨਾ ਛੱਡੀ ਕੋਈ, ਉਹ ਤਾਂ ਫਿਰ ਪੰਥ ਨਾਲ ਨਿਭ ਗਏ, ਸਿਰਾਂ ਨਾਲ ਨਿਭਾ ਕੇ ਇੱਕ ਇਤਿਹਾਸ ਸਿਰਜ ਦਿੱਤਾ। ਤੇ ਸਾਡੇ ਇੱਥੇ ਜਿਹੜੇ ਗੁਲਾਮ ਮਾਨਸਿਕਤਾ ਵਾਲੇ ਬੈਠੇ ਆ, ਉਹਨਾਂ ਦੀ ਅਕਲ ਦਾ ਨਮੂਨਾ ਇਹ ਦੇਖ ਲਓ ਵੀ ਕਿੱਥੇ ਜਨਰਲ ਸਵੇਗ ਸਿੰਘ, ਜਿਹਦੀ ਕਦਰ ਪੰਥ ਨੇ ਇਸ ਕਰਕੇ ਕੀਤੀ ਆ ਕਿ ਉਹਨਾਂ ਨੇ ਪੰਥ ਦੀ ਸੇਵਾ ਕੀਤੀ, ਕੌਮ ਦੇ ਹੱਕਾਂ ਲਈ ਜੂਝ ਕੇ ਸ਼ਹਾਦਤ ਪਾਈ ਹੈ, ਤੇ ਇਸ ਕਰਕੇ ਆਪਾਂ ਉਹਨਾਂ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਚ ਲਾਈ ਹੈ। ਤੇ ਇਹਨਾਂ ਦੀ ਮਾਨਸਿਕਤਾ ਦੇਖ ਲਓ, ਇੰਡੀਆ ਦੇ ਪ੍ਰਾਈਮ ਮਿਨਿਸਟਰ ਜਿਹਨੇ ਉਸ ਇੰਡੀਆ ਦੀ ਸਰਵਿਸ ਕੀਤੀ ਆ ਜਿਹੜਾ ਸਿੱਖੀ ਅਤੇ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਚਾਹੁੰਦਾ, ਕਹਿੰਦੇ ਉਹਦੀ ਫੋਟੋ ਲਾਉਣੀ ਹੈ। ਇਹ ਤਾਂ ਸ਼ੁਕਰ ਕਰੋ ਵੀ ਆਪਣੇ ਕੌਮ ਦੇ ਅੰਦਰ ਰੌਲਾ ਰੱਪਾ ਪੈ ਗਿਆ, ਨਹੀਂ ਫੋਟੋ ਇਹਨਾਂ ਨੇ ਲਾ ਦੇਣੀ ਸੀ। ਇਦੋਂ ਪਹਿਲਾਂ ਵੀ ਜੇਕਰ ਤੁਸੀਂ ਦਰਬਾਰ ਸਾਹਿਬ ਜਾਓ, ਉੱਥੇ ਬੜਿਆਂ ਦੀਆਂ ਇਹੋ ਜਿਹੀਆਂ ਲੱਗੀਆਂ ਹੋਈਆਂ ਫੋਟੋਆਂ ਜਿਨ੍ਹਾਂ ਦਾ ਸਾਡੀ ਕੌਮ ਦੇ ਉਲਟ ਭੁਗਤਣ ਦਾ ਰਿਕਾਰਡ ਕਿਸੇ ਨੂੰ ਭੁੱਲਿਆ ਨਹੀਂ ਹੋਇਆ। ਪਰ ਪਤਾ ਨਹੀਂ ਐਡੀ ਬੇਵਕੂਫੀ, ਐਡੀ ਬੇਅਕਲੀ, ਇਤਿਹਾਸ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਬੜਾ ਸ਼ਰਮਸ਼ਾਰ ਕਰਿਆ ਕਰੂਗਾ ਕਿ ਇੱਕ ਵਕਤ ਉਹ ਵੀ ਆਇਆ ਜਦੋਂ ਕੌਮ ਦੇ ਸਿੱਖਾਂ ਦੇ, ਸਿੱਖੀ ਦੇ ਦੁਸ਼ਮਣਾਂ ਨੂੰ ਪੂਰਾ ਸਤਿਕਾਰ ਦਿੱਤਾ ਜਾਂਦਾ ਰਿਹਾ ਤੇ ਉਹਨਾਂ ਦੀਆਂ ਫੋਟੋਆਂ ਕੇਂਦਰੀ ਸਿੱਖ ਅਜਾਇਬ ਘਰ 'ਚ ਲੱਗਦੀਆਂ ਪਈਆਂ। ਇੱਕ ਹੋਰ ਚੱਕਰ ਵੀ, ਜਿਹੜੇ ਪੰਥ ਲਈ, ਕੌਮ ਲਈ ਸਿਰ ਤਲੀ ਤੇ ਧਰ ਕੇ ਲੜਦੇ ਆ, ਉਹਨਾਂ ਦੀ ਫੋਟੋ ਲਗਾਉਣੀ ਤਾਂ ਬੜੀ ਔਖੀ ਹੋ ਜਾਂਦੀ। ਜਿਵੇਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਸਿੱਖ ਜਗਤ ਨੇ ਸਦੀ ਦਾ ਮਹਾਨ ਸਿੱਖ ਤਾਂ ਐਲਾਨਤਾ, ਪਰ ਉਹਨਾਂ ਦੀ ਫੋਟੋ ਲਗਾਉਣੀ ਬੜਾ ਵੱਡਾ ਕੰਮ ਸੀ। ਬਹੁਤੇ ਲੋਕਾਂ ਨੂੰ ਭੁੱਲਿਆ ਪਿਆ ਹੋਣਾ। ਹੁਣ ਤਾਂ ਹਰ ਗੱਲ ਦਾ ਕ੍ਰੈਡਿਟ ਬਾਦਲ ਕੇ ਲੈਣ ਨੂੰ ਮੂਹਰੇ ਹੋ ਜਾਂਦੇ ਆ, ਪਰ ਇੱਕ ਵਕਤ ਉਹ ਸੀ ਜਦੋਂ ਸਿੱਖ ਸੰਘਰਸ਼ ਨਾਲ ਸੰਬੰਧਿਤ ਸ਼ਖਸੀਅਤਾਂ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਇੰਨੀ ਤਰੀਕ ਨੂੰ ਜੇਕਰ ਇਹ ਫੋਟੋ ਨਾ ਲਾਈ ਗਈ ਫਿਰ ਆਪ ਲਾਉਣਾ। ਉਦੋਂ ਫਿਰ ਇੱਕ ਸ਼ਾਮ ਪਹਿਲਾਂ ਹੀ ਜਦ ਹੀ ਮਿੰਟੋ ਮਿੰਟੀ ਮੱਕੜ ਨੇ ਬਾਬੇ ਧੁੰਮੇ ਨੂੰ ਸੱਦਿਆ ਤੇ ਚੋਰੀ ਚਾਰੀ ਫੋਟੋ ਲਾ ਕੇ ਨਿਬੇੜਦਾ ਕੰਮ, ਵੀ ਮਿੰਟੋ ਮਿੰਟੀ ਨਿਬੇੜ ਦੋ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਾਂ ਕੌਮ ਨੂੰ ਸਮਰਪਿਤ ਕੋਈ ਵੀ ਸਿੱਖ ਹੋਵੇ, ਉਹਦੀ ਫੋਟੋ ਲਵਾਉਣੀ ਬੜਾ ਔਖਾ ਕੰਮ ਆ। ਪਰ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ, ਜਿਹੜਾ ਬਾਦਲਕਿਆਂ ਦੇ ਨਾਲ ਸਹਿਮਤ ਹੋਵੇ, ਚਾਹੇ ਉਹ ਸਿਰੇ ਦਾ ਗਦਾਰ ਬਿਰਤੀ ਵਾਲਾ ਵੀ ਹੋਵੇ, ਉਹਦੀ ਫੋਟੋ ਸਿੱਧੀ ਖਬਰ ਹੀ ਆਉਂਦੀ ਆ ਕਿ ਜੀ ਫਲਾਨੇ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ 'ਚ ਲੱਗ ਗਈ। ਸੋ ਆ ਮਨਮੋਹਨ ਸਿੰਘ ਵਾਲਾ ਫੈਸਲਾ ਵੀ ਪਤਾ ਨਹੀਂ ਕਿਹੜੇ ਹਿਸਾਬ ਨਾਲ, ਵੀ ਕੀ ਉਹਨੇ ਕੀਤਾ ਆਪਣੇ ਪੰਜਾਬ ਲਈ ਜਾਂ ਪੰਥ ਲਈ ਕੀ ਕੀਤਾ ਉਹਨੇ। ਉਹ ਉਸ ਨਿਜ਼ਾਮ ਦਾ ਹਿੱਸਾ ਜ਼ਰੂਰ ਆ
ਜਿਹਨੇ ਸਿੱਖੀ ਦੀਆਂ ਜੜ੍ਹਾਂ ਪੱਟੀਆਂ ਨੇ। ਤੇ ਇਹ ਵੀ ਗੱਲ ਆ ਬਈ ਉਹਨੇ ਕਾਂਗਰਸ ਦੇ ਵੱਲੋਂ, ਕਿਉਂਕਿ ਉਹ ਆਪਦੇ ਆਪ ਨੂੰ ਉਸ ਕਾਂਗਰਸ ਦਾ, ਉਸ ਮੁਲਕ ਦਾ ਹਿੱਸਾ ਮੰਨਦਾ ਜਿਹਨੇ ਪੰਥ ਦਾ, ਪੰਜਾਬ ਦਾ ਬੇੜਾ ਗਰਕ ਕੀਤਾ, ਜਿਹਨੇ ਨਵੰਬਰ 84 ਤੇ ਜੂਨ 84 ਕੀਤਾ। ਉਹ ਖੜਾ ਉਧਰ ਮੰਨਦਾ ਆਪਦੇ ਆਪ ਨੂੰ। ਇਸ ਕਰਕੇ ਉਹਨੇ ਕਿਹਾ ਜੀ ਮੈਂ ਕਾਂਗਰਸ ਵੱਲੋਂ ਜੋ ਜ਼ੁਲਮ ਹੋਇਆ ਸਟੇਟ ਵੱਲੋਂ ਉਹਦੀ ਮਾਫੀ ਮੰਗਦਾ। ਹੁਣ ਸਿੱਖ ਕਹਿੰਦੇ ਆ ਵੀ ਦੱਸ, ਸਿੱਖਾਂ ਦੇ ਘਰੇ ਜੰਮ ਕੇ ਤੂੰ ਮਾਫੀਆਂ ਮੰਗੀ ਜਾਂਦਾ, ਤੂੰ ਧਾਰਾ ਲੈਣੀਆਂ ਗੱਲ ਤੇਰਾ ਕੋਈ ਬਣਦਾ ਇੱਥੇ? ਅਖੇ ਜੀ ਬੜਾ ਸਿਆਣਾ ਸੀ। ਇਹੋ ਜਿਹੇ ਸਿਆਣਿਆਂ ਤੋਂ ਰੱਬ ਬਚਾਵੇ ਜੀ ਕੌਮ। ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਕਈ ਸਿੱਧਰੇ ਜਿਹੇ ਬੰਦੇ ਹੁੰਦੇ ਜਿਨ੍ਹਾਂ ਦਾ ਸੱਚੇ ਪਾਤਸ਼ਾਹ ਵੱਲੋਂ ਉੱਪਰੋਂ ਹੀ ਕੋਈ ਕਲਪੁਰ ਜਾਂ ਢਿੱਲਾ ਹੁੰਦਾ। ਐਡਾ ਕਮਲ ਤਾਂ ਉਹ ਵੀ ਨਹੀਂ ਕੁੱਟਦੇ ਜਿਨ੍ਹਾਂ ਨੂੰ ਕਮਲੇ ਕਿਹਾ ਜਾਂਦਾ। ਵੀ ਤੂੰ ਠੋਕ ਵਜਾ ਕੇ ਕਹਿ ਵੀ ਸੋਨੀਆ ਮੰਗੇ ਮਾਫੀ, ਰਾਹੁਲ ਮੰਗੇ ਮਾਫੀ, ਮੈਨੂੰ ਇੱਥੇ ਕਾਹਤੋਂ ਖੜਾ ਕੀਤਾ ਹੋਇਆ? ਤੇ ਬਾਕੀ ਚੰਗਾ ਹੋਣਾ, ਵੈਰੀ ਗੁੱਡ ਮੈਨ, ਜੈਂਟਲਮੈਨ ਹੋਣਾ, ਸੌਫਟ ਸਪੋਕਨ, ਕੋਮਲ ਹਿਰਦਾ, ਇਹ ਤਾਂ ਗੱਲਾਂ ਕੁਛ ਨਹੀਂ ਹੈਗੀਆਂ। ਇਹੋ ਜਿਹੇ ਤਾਂ ਬੜੇ ਬੀਜੇਪੀ ਦੇ ਵਿੱਚ ਹੋਣਗੇ। ਆ ਜਿਹੜੇ ਆਰਐਸਐਸ ਦੇ ਆਗੂ ਹੁੰਦੇ ਆ, ਇਹ ਕਿਹੜਾ ਗਾਲਾਂ ਕੱਢਦੇ ਫਿਰਦੇ ਆ ਜਾਂ ਸੜਕਾਂ ਦੇ ਉੱਤੇ ਵੱਡੇ ਜਿਹੜੇ ਉਹਨਾਂ ਦੇ ਨਾਗਪੁਰ ਚ ਸੰਘ ਦਾ ਮੁਖੀ ਵਗੈਰਾ ਹੁੰਦੇ ਨੇ, ਇਹ ਕਿਹੜਾ ਲੋਕਾਂ ਨੂੰ ਸੜਕਾਂ ਤੇ ਵੱਢਦੇ ਫਿਰਦੇ ਆ ਆਪ। ਪਰ ਜੋ ਉਹਨਾਂ ਦੀ ਸੋਚ ਆ, ਜਿਹਦੀ ਕਰਕੇ ਬਹੁਤ ਵੱਡਾ ਪੰਜਾਬ ਚ, ਭਾਰਤ ਚ ਸਿੱਖਾਂ ਦਾ, ਲੋਕਾਂ ਦਾ, ਹੋਰ ਘੱਟ ਗਿਣਤੀਆਂ ਦਾ ਨਾਸ਼ ਹੁੰਦਾ, ਉਹ ਚੇਤੇ ਰੱਖਣ ਦੀ ਲੋੜ। ਸੋ ਮਨਮੋਹਨ ਸਿੰਘ ਜੋ ਮਰਜ਼ੀ ਹੋਵੇ, ਪਰ ਉਹ ਉਸ ਧਿਰ ਦਾ ਸੀ ਜਿਹੜੀ ਧਿਰ ਪੰਥ ਅਤੇ ਪੰਜਾਬ ਦੀ ਦੁਸ਼ਮਣ। ਖੈਰ, ਆਪਣੇ ਲੋਕਾਂ ਨੂੰ ਅਜੇ ਵੀ ਬਹੁਤ ਦਿੱਲੀ ਦੂਰ। ਹੁਣ ਜੇ ਕੋਈ ਵੀ ਸਮਝਾਓ ਜੀ ਸਾਨੂੰ, ਕਈ ਬੰਦੇ ਕਹਿੰਦੇ ਸਮਝਾਉਣਾ ਚਾਹੀਦਾ। ਕਿਵੇਂ ਸਮਝਾਈਏ? ਜਦੋਂ ਗੁਰੂ ਸਾਹਿਬਾਨ ਆਏ ਇਸ ਜਗਤ ਦੇ ਉੱਤੇ, ਹੈ ਤਾਂ ਹਾਲਾਂਕਿ ਉਹ ਸਦਾ ਹੀ ਸਥਿਰ ਨੇ, ਪਰ ਜਦੋਂ ਬੇਰੂਪ ਦੇ ਵਿੱਚ ਪਹਿਲੀ ਪਾਤਸ਼ਾਹੀ ਇਸ ਧਰਤੀ ਤੇ ਆਏ ਤੇ ਉਹਨਾਂ ਨੇ ਜਿਹੜੇ ਲੋਕ ਕਰਾਹੇ ਪਏ ਹੋਏ ਸੀ ਉਹਨਾਂ ਨੂੰ ਜਦੋਂ ਸਿੱਖ ਸਜਾਇਆ, ਤਾਂ ਉਹਨਾਂ ਨੂੰ ਜਿੰਨਾ ਮਰਜ਼ੀ ਉੱਥੇ ਉਹਨਾਂ ਨੂੰ ਵਿਰੋਧ ਝੱਲਣਾ ਪਿਆ ਹੋਵੇ, ਵਿਵਾਦ ਹੋਇਆ ਹੋਵੇ, ਸੱਜਣ ਠੱਗ ਦੀ ਕਹਾਣੀ ਆ ਜਾਂ ਹੋਰ ਆਪਾਂ ਨੂੰ ਪਤਾ, ਮਾੜੇ ਤੋਂ ਮਾੜੇ ਬੰਦਿਆਂ ਨਾਲ ਵਾਹ ਪਿਆ, ਪਰ ਉਹ ਗੁਰੂ ਸਾਹਿਬਾਨ ਜਿਹੜੇ ਹੈ ਉਹ ਸਫਲ ਰਹੇ ਕਿ ਐਡੀ ਵੱਡੀ ਇੱਕ ਕੌਮ, ਐਡੀ ਵੱਡੀ ਸਿੱਖ ਸੰਗਤ ਉਸ ਪ੍ਰਚਾਰ ਦੇ ਸਦਕਾ ਪੈਦਾ ਹੋਈ ਜਿਹਦੇ ਵਿੱਚੋਂ ਅੱਗੇ ਖਾਲਸਾ ਪੰਥ ਪੈਦਾ। ਪਰ ਅੱਜ ਦੇ ਸਿੱਖ ਨੂੰ ਜੇ ਕੋਈ ਸਮਝਾਉਣਾ ਚਾਹਵੇ, ਤੌਬਾ ਹੀ ਹੋਇਆ। ਇੱਕ ਤਾਂ ਸਾਡੇ ਪ੍ਰਚਾਰ ਦੇ ਵਿੱਚ ਪ੍ਰਚਾਰਕਾਂ ਨੇ ਜਿਹੜੀ ਖਿਚੜੀ ਬਣਾਤੀ, ਉਹਦੇ ਚ ਇਹੋ ਜਿਹਾ ਹਿਸਾਬ ਕਿਤਾਬ ਲੈ ਜਾਂਦਾ ਕਿ ਅੱਜ ਆਪਦੇ ਹੀ ਗਧੀ ਗੇੜ ਚ ਕੌਮ ਫਸੀ ਹੋਈ। ਜਦੋਂ ਆਪਾਂ ਆਪ ਕਹਿੰਦੇ ਆ ਕਿ ਵੀ ਜੇ ਦਰਬਾਰ ਸਾਹਿਬ ਆ ਜਿਹੜਾ, ਇਹ ਤਾਂ ਵਿਸ਼ਨੂੰ ਭਗਵਾਨ ਨੇ ਪਤਾ ਨਹੀਂ ਸੇਵਾ ਕੀਤੀ, ਇੱਥੇ ਜੀ ਸੰਤੋਖਾ ਰਿਸ਼ੀ ਨਿਕਲ ਆਇਆ, ਇਹ ਜਿੰਨੀਆਂ ਵੀ ਗੱਲਾਂ ਸਾਡੇ ਗ੍ਰੰਥਾਂ 'ਚ ਜਾਂ ਅਸੀਂ ਸਾਰੇ ਪ੍ਰਚਾਰਦੇ ਹਾਂ, ਜਿਹੜਾ ਵੀ ਇਹੋ ਜਿਹੀਆਂ ਗੱਲਾਂ ਦੇ ਬਾਰੇ ਕੋਈ ਗੱਲ ਕਰਦਾ ਉਹਨੂੰ ਜਿਸ ਤਰੀਕੇ ਨਾਲ ਟੁੱਟ ਕੇ ਪੈਂਦੇ ਆ, ਫਿਰ ਆਰਐਸਐਸ ਦੀ ਕਿੱਥੇ ਲੋੜ ਹੈ? ਸਿੱਖੀ ਦਾ ਹਿੰਦੂ ਕਰਨ ਵਾਲਾ ਪ੍ਰਚਾਰ ਸਾਡੇ ਬਹੁਤ ਪ੍ਰਚਾਰਕ ਕਰਦੇ ਨੇ, ਤੇ ਕਿਸੇ ਦੀ ਜ਼ਰੂਰਤ ਨਹੀਂ ਹੈਗੀ ਕਿ ਉਹਨਾਂ ਨੂੰ ਕਹਿ ਦੇਵੇ ਕਿ ਤੁਸੀਂ ਭਾਈ ਕਿਸੇ ਮੰਦਿਰ 'ਚ ਬੈਠੇ ਪੁਜਾਰੀ ਨਹੀਂ ਹੈਗੇ। ਗੁਰੂ ਸਾਹਿਬਾਨ ਦਾ ਫਲਸਫਾ ਇਹ ਨਹੀਂ ਹੈਗਾ ਜਿਹੜਾ ਤੁਸੀਂ ਲਈ ਫਿਰਦੇ, ਪਰ ਉਹ ਤਾਂ ਗੁਰਬਾਣੀ ਦੇ ਵੀ ਉਹੋ ਜਿਹੇ ਅਰਥ ਕੱਢੀ ਫਿਰਦੇ। ਹੁਣ ਅੱਜ ਦੇ ਦੌਰ ਵਿੱਚ ਪੈਰ ਪੈਰ ਦੇ ਉੱਤੇ ਸਿੱਖ ਬੜੇ ਕਸੂਤੇ ਫਸ ਜਾਂਦੇ ਆ। ਜਿਹੜਾ ਸੱਚ ਬੋਲ ਰਿਹਾ ਉਹਨੂੰ ਝੂਠ ਇੰਨਾ ਬੁਰੀ ਤਰ੍ਹਾਂ ਘੇਰਦਾ ਕਿ ਸੱਚਾ ਹੋਣ ਦੇ ਬਾਵਜੂਦ ਉਹ ਬੰਦਾ ਉਲਝ ਜਾਂਦਾ, ਉਲਝਾ ਲਿਆ ਜਾਂਦਾ। ਕਿਵੇਂ? ਅੱਜ ਵੀ ਇਹ ਇੱਕ ਗੱਲ ਇੱਥੇ ਚੱਲ ਰਹੀ ਆ ਕਿ ਹਿੰਦੂਆਂ ਨੇ ਪੰਜਾਬ ਦਾ ਪਾਣੀ ਦਾ ਜਿਹੜਾ ਮਸਲਾ ਚੱਲ ਰਿਹਾ ਉਹਦੇ ਉੱਤੇ ਇੱਕ ਨਵਾਂ ਸੱਪ ਕੱਢਿਆ ਕਿ ਦੇਖੋ ਜੀ 10ਵੇਂ ਪਾਤਸ਼ਾਹ ਤਾਂ ਆਪਦੇ ਸਿੱਖਾਂ ਨੂੰ ਭਾਈ ਕਨਈਏ ਜੀ ਵਾਲੀ ਗੱਲ ਕੀਤੀ ਹੈ, ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਦਿੰਦੇ ਸੀ। ਇਹ ਕਿਹੋ ਜਿਹੇ ਨੇ ਪੰਜਾਬ ਵਾਲੇ ਜਿਹੜੇ ਜੀ
ਜਿਹੜਾ ਹੈਗਾ ਪਾਣੀ ਉਹ ਪੰਜਾਬ ਦਾ ਹਰਿਆਣੇ ਤੇ ਰਾਜਸਥਾਨ ਨੂੰ ਜਾਂ ਹੋਰਾਂ ਨੂੰ ਦੇਣ ਬਾਰੇ ਆਏ ਕਹਿੰਦੇ ਉਹ ਕਹਿੰਦੇ। ਇਵੇਂ ਹੀ ਜਿਹੜਾ ਆ ਬਦਦ ਭੇਜਿਆ ਹੋਇਆ ਅੱਡ ਅੱਡ ਮੁਲਕਾਂ ਦੇ ਵਿੱਚ ਵੀ ਆਪਰੇਸ਼ਨ ਸੰਧੂਰ ਜਿਹੜਾ ਹੈ ਉਹਦੇ ਬਾਰੇ ਲੋਕਾਂ ਨੂੰ ਦੱਸ ਕੇ ਆਓ। ਉਹਦੀ ਇੱਕ ਛੋਟੀ ਜੀ ਰਿਕਾਰਡਿੰਗ ਇੱਥੇ ਸਤਨਾਮ ਸਿੰਘ ਸੰਧੂ ਬੀਜੇਪੀ ਦਾ ਚਿਹਰਾ ਹੈ, ਲੀਡਰ ਹੈ, ਉਹਦੇ ਸੁਣ ਰਿਹਾ ਸੀ। ਉਹ ਵੀ ਕਹਿ ਰਿਹਾ ਸੀਗਾ ਵੀ ਜਿਹੜੇ 9ਵੇਂ ਪਾਤਸ਼ਾਹ ਉਹਨਾਂ ਨੇ ਜਿਸ ਮੁਲਕ ਲਈ ਕੁਰਬਾਨੀ ਕੀਤੀ ਆ, ਜਿਨ੍ਹਾਂ ਹਿੰਦੂਆਂ ਲਈ ਕੁਰਬਾਨੀ ਕੀਤੀ ਆ। ਹੁਣ ਅਸਲੀ ਸਮੱਸਿਆ ਤਾਂ ਆਪਾਂ ਨੂੰ ਸਭ ਨੂੰ ਪਤਾ ਕਿ ਇਹ ਗੱਲ ਜਿਹੜਾ 9ਵੇਂ ਪਾਤਸ਼ਾਹ ਦੀ ਸ਼ਹਾਦਤ, ਇਹ ਸ਼ਹਾਦਤ ਧਰਮ ਨੂੰ ਬਚਾਉਣ ਲਈ, ਕਿ ਕਿਸੇ ਹੋਰ ਦਾ ਕੋਈ ਹੱਕ ਨਹੀਂ ਕਿ ਕਿਸੇ ਹੋਰ ਦੇ ਧਰਮ, ਉਹਦੇ ਵਿਸ਼ਵਾਸ, ਉਹਦੇ ਅਕੀਦੇ ਦੇ ਉੱਤੇ ਆਪਦੀ ਮਨਮਰਜ਼ੀ ਕਰੇ। ਤੇ ਇਹ ਗੱਲ ਤਾਂ ਉਦੋਂ ਵੀ ਵੱਡੀ ਹੋ ਗਈ ਆ ਸਾਰੇ ਸੰਸਾਰ ਦੇ ਵਿੱਚ। ਜਿਹੜੇ ਪੱਛਮ ਦੇ ਸਕਾਲਰ ਨੇ ਜਾਂ ਹੋਰਨਾਂ ਧਰਮਾਂ ਮਤਾਂਤਰਾਂ ਦੇ ਲੋਕ ਨੇ, ਉਹ ਵੀ ਆਸ਼ ਕਰਦੇ ਨੇ ਕਿ ਆਪ ਦੇ ਵਿਚਾਰਾਂ ਲਈ ਸ਼ਹਾਦਤ ਦੇ ਜਾਣੀ ਹੋਰ ਗੱਲ, ਪਰ 9ਵੇਂ ਪਾਤਸ਼ਾਹ ਦੀ ਸ਼ਹਾਦਤ ਬਹੁਤ ਵੱਡੀ ਗੱਲ ਹੈ ਕਿ ਜਿਹੜੇ ਵਿਚਾਰਾਂ ਦਾ ਉਹ ਆਪ ਵਿਰੋਧ ਕਰਦੇ ਸੀ। ਜਦੋਂ ਜ਼ੁਲਮ ਕਰਕੇ ਉਹ ਚੀਜ਼ ਔਰੰਗਜ਼ੇਬ ਦੇ ਰਾਜ ਵਿੱਚ ਮੁਗਲ ਦਰਬਾਰ ਦੇ ਵੱਲੋਂ ਹੋਣ ਲੱਗੀ, ਤਾਂ ਪਾਤਸ਼ਾਹ ਨੇ ਇਹ ਕਿਹਾ ਕਿ ਬੇਸ਼ੱਕ ਮੈਂ ਇਹ ਗੱਲਾਂ ਦੇ ਖਿਲਾਫ ਆ, ਮੈਂ ਮੰਨਦਾ ਨਹੀਂ, ਪਰ ਇਹਨਾਂ ਤੇ ਜ਼ੁਲਮ ਕਰਕੇ ਇਹ ਚੀਜ਼ ਇਸ ਤਰ੍ਹਾਂ ਹਟਾਉਣੀ ਮੇਰੇ ਲਈ ਗਲਤ ਹੈ। ਮੇਰੀ ਨਜ਼ਰ ਵਿੱਚ ਇਹਨਾਂ ਦੇ ਹਿਰਦੇ ਪਰਿਵਰਤਨ ਦੀ ਲੋੜ ਆ, ਇਹਨਾਂ ਨੂੰ ਸਮਝਾਉਣ ਦੀ ਲੋੜ ਆ, ਤਾਂ ਕਿ ਉਹ ਉਸ ਗਲਤ ਰਾਹ ਤੋਂ ਹਟ ਸਕਣ। ਤੇ ਜੇ ਤੂੰ ਜ਼ੁਲਮ ਕਰਕੇ ਧੱਕੇ ਨਾਲ ਇਹਨਾਂ ਤੋਂ ਇਹ ਚੀਜ਼ ਛਡਾਉਣੀ ਆ ਤੇ ਮੇਰਾ ਸੀਸ ਆ ਜਾ। ਤੇ ਇਹ ਇਹਨਾਂ ਨੇ ਗੱਲ ਹੀ ਬਦਲਤੀ। ਇਹ ਕਹਿੰਦੇ ਜੀ ਪਹਿਲਾਂ ਤਾਂ ਉਹ ਫੁਦਰੀ ਮਾਰਦੇ ਆ, ਝੂਠ ਬੋਲਦੇ ਆ ਕਿ ਗੁਰੂ ਤੇਗ ਬਹਾਦਰ ਹਿੰਦ ਕੀ ਚਾਹਦਾ। ਇਹਦਾ ਮਤਲਬ ਇਹ ਹੋਇਆ ਵੀ ਜੇਕਰ ਭਾਰਤੀ ਖਿੱਤੇ ਤੋਂ ਬਾਹਰ ਕਿਤੇ ਜ਼ੁਲਮ ਹੋ ਰਿਹਾ ਹੋਵੇ, ਉੱਥੇ ਨਹੀਂ ਗੁਰੂ ਸਾਹਿਬ ਦੀ ਕੋਈ ਗੱਲ ਹੈ। ਅਸਲ ਵਿੱਚ ਤਾਂ ਜਿਹੜੇ ਹਿੰਦੂ ਦੇਵੀ ਦੇਵਤੇ ਆ, ਜਿਹਨਾਂ ਨੂੰ ਭਗਵਾਨ ਵੀ ਕਹਿੰਦੇ ਆ, ਭਗਵਾਨ ਰਾਮ ਚੰਦਰ ਜੀ, ਭਗਵਾਨ ਕ੍ਰਿਸ਼ਨ ਜੀ, ਉਹਨਾਂ ਦਾ ਜਿਵੇਂ ਲਿਖਿਆ ਹੋਇਆ ਨਾ ਵੀ ਉਹ ਭਾਰਤ ਦੇ ਵਿੱਚ ਹੀ ਜਿਹੜੀ ਗੰਗਾ ਜਮਨਾ ਵਾਲਾ ਇਲਾਕਾ, ਇੱਥੇ ਕੀ ਪੈਦਾ ਹੋਏ ਭਗਵਾਨ, ਉਹ ਇਸ ਖਿੱਤੇ ਵਿੱਚ ਹੀ ਉਹਨਾਂ ਨੇ ਆਪਦੀ ਸਾਰੀ ਜਿਹੜੀ ਆ ਲਾਈਫ ਦੀ ਜਰਨੀ ਆ ਇੱਥੇ ਕੀਤੀ। ਕੀ ਇਹਨਾਂ ਭਗਵਾਨਾਂ ਦਾ ਜਿਹੜਾ ਏਰੀਆ ਸੀ ਉਹ ਪੂਰੀ ਧਰਤੀ, ਪੂਰਾ ਬ੍ਰਹਿਮੰਡ ਜਾਂ ਦਿਸਦਾ ਤੇ ਅਣਦਿਸਦਾ ਸਾਰਾ ਜਿਹੜਾ ਸੰਸਾਰ ਆ, ਜੇ ਉਹ ਰੱਬ ਨੇ, ਫਿਰ ਤਾਂ ਉਹਨਾਂ ਦਾ ਸਭ ਤੋਂ ਦੇ ਉੱਤੇ ਉਹ ਹੋਣਾ ਚਾਹੀਦਾ ਸੀ। ਇਹ ਕਿਉਂ ਆ ਕਿ ਉਹਨਾਂ ਨੂੰ ਕੱਲਾ ਜਿਹੜਾ ਯੂਪੀ, ਬਿਹਾਰ, ਮੱਧ ਪ੍ਰਦੇਸ਼ ਤੇ ਆ ਇੱਕ ਖਾਸ ਵਿਚਾਲੇ ਬੈਲਟ ਜਿਹਨੂੰ ਆਪਾਂ ਗਊ ਪੱਟੀ ਕਹਿੰਦੇ ਆ, ਕੈਟਲ ਬੈਲਟ ਕਹਿੰਦੇ ਆ, ਉੱਥੇ ਕਿਤੇ ਕਰੀਬ ਉਹ ਆਪਦਾ ਸਾਰਾ ਲਾਈਫ ਕੱਢ ਕੇ ਉੱਥੇ ਘਟਨਾਵਾਂ ਪਰਾ ਕੇ ਇਸ ਧਰਤੀ ਤੋਂ ਚਲੇ ਗਏ। ਜਿੰਨੇ ਦੇਵੀ ਦੇਵਤੇ ਆਏ ਜਾਂ ਹੋਰ ਸਾਰੇ ਆ, ਉਹ ਇੱਥੇ ਕੀ ਰਹਿ ਰੂ ਗਏ ਕਿ ਬਾਕੀ ਧਰਤੀ ਦੇ ਉੱਤੇ ਮਨੁੱਖਤਾ ਲਈ। ਹੁਣ ਸਾਡੇ ਤਾਂ ਜਦੋਂ ਅਸੀਂ ਪੜ੍ਹਦੇ ਹਾਂ ਆਪਦੇ ਧਰਮ ਦੇ ਹਿਸਾਬ ਨਾਲ, ਤਾਂ ਭਾਈ ਗੁਰਦਾਸ ਜੀ ਦੀ ਲਿਖਤ ਆ ਜਿਹੜੀ, ਚੜਿਆ ਸੋਧਣ ਧਰਤ ਲੁਕਾਈ, ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ, ਸਭ ਪ੍ਰਿਥਵੀ। ਮਤਲਬ ਕਿ ਗੁਰੂ ਸਾਹਿਬਾਨ ਦਾ ਜਿਹੜਾ ਸੰਦੇਸ਼ ਆ ਜਾਂ ਜਿਹੜੀ ਉਹ ਗੱਲ ਲੈ ਕੇ ਆਏ ਨੇ, ਉਹ ਪੂਰੇ ਬ੍ਰਹਮੰਡ ਲਈ ਆ, ਪੂਰੀ ਧਰਤੀ ਲਈ। ਤੇ ਇਸ ਧਰਤੀ ਦੇ ਹਰ ਖਿੱਤੇ ਵਿੱਚ ਜਿਹੜਾ ਵੀ ਦੁਖੀ ਆ, ਜਿਹੜਾ ਵੀ ਇਸ ਗੱਲ ਦਾ ਗ੍ਰਾਹਕ ਆ, ਜਿਹੜਾ ਲੋੜਵੰਦ ਆ, ਉਹਦੇ ਲਈ ਸਿੱਖ ਧਰਮ ਦਾ ਜਿਹੜਾ ਸੰਦੇਸ਼ ਆ, ਉਪਦੇਸ਼ ਆ, ਉਹ ਹੈਗਾ ਉਹਦੇ। ਤੇ ਇਹ ਆਪਦੇ ਹਿਸਾਬ ਨਾਲ ਹੀ 9ਵੇਂ ਪਾਤਸ਼ਾਹ ਨੂੰ ਵੀ ਕੱਲੇ ਹਿੰਦੁਸਤਾਨ ਤੱਕ ਦੇ ਭਾਰਤੀ ਖਿੱਤੇ ਤੱਕ ਹੀ ਉਹਨੂੰ ਮਹਿਦੂਦ ਕਰਕੇ ਸੀਮਾਬੱਧ ਕਰਨਾ ਚਾਹੁੰਦੇ ਆ ਕਿ ਗੁਰੂ ਤੇਗ ਬਹਾਦਰ ਹਿੰਦ ਕੀ ਚਾਹਤ। ਅਗਲੀ ਫਿਰ ਕਹਿ ਦਿੰਦੇ ਆ ਗੁਰੂ ਤੇਗ ਬਹਾਦਰ ਕਾ ਬਲੀਦਾਨ, ਵੀ ਉਹਦੀ ਬਲੀ ਦੇਤੀ ਸੀ ਅਸੀਂ, ਕਿਉਂਕਿ ਇਹਨਾਂ ਦੇ ਬਲੀ ਦੀ ਪਰੰਪਰਾ ਵਾ ਵੀ ਕਿਸੇ ਹੋਰ ਲਈ, ਕਿਸੇ ਹੋਰ ਨੂੰ ਬਲੀ ਦੇ ਚਾੜ ਦੇਣਾ, ਵੀ ਮੈਂ ਬਲੀ ਦੇ ਦਿੱਤਾ। ਸੋ ਇਸ ਤਰੀਕੇ ਨਾਲ ਇਹ ਕਦੇ ਵੀ ਸ਼ਹਾਦਤ ਨਹੀਂ ਕਹਿੰਦੇ। ਹੁਣ ਉਸੇ ਰਾਹ ਦੇ ਉੱਤੇ ਬੀਜੇਪੀ ਦੇ ਵਿੱਚ ਗਏ ਹੋਏ ਆਰਐਸਐਸ ਦੇ ਪੜ੍ਹਾਏ ਹੋਏ ਤੋਤੇ, ਜਿਹੜੇ ਆਹ ਸਤਨਾਮ ਸੰਧੂ ਵਰਗੇ ਆ ਜਾਂ ਹੋਰ ਸਿੱਖ ਬਥੇਰੇ ਨੇ, ਸਾਡੇ ਬਾਦਲ ਹੁਣੀ ਵੀ ਇਸੇ ਬਿਮਾਰੀ ਦੇ ਮਾਰੇ ਹੋਏ ਨੇ। ਵੱਡੇ ਸਾਧ ਬਾਬੇ ਬੜੇ ਤੁਰੇ ਫਿਰਦੇ ਆ, ਇਹੀ ਕੁਛ ਕਰਦੇ।
ਇਹ ਸਾਰੇ ਦੇ ਸਾਰੇ ਸਿੱਖ ਫਲਸਫੇ ਦੀ ਵਿਆਖਿਆ ਉਹ ਕਰ ਰਹੇ ਨੇ ਜਿਹੜੀ ਵਿਆਖਿਆ ਬ੍ਰਾਹਮਣਵਾਦ ਨੂੰ ਪੁੱਗਦੀ, ਜਿਹੜੀ ਸਿੱਖੀ ਦੀ ਨਿਆਰੇ ਅਤੇ ਵੱਖਰੇਪਣ ਨੂੰ ਖੋਰਾ ਲਾ ਸਕਦੀ ਵਿਆਖਿਆ, ਉਹ ਵਿਆਖਿਆ ਚੱਲ ਰਹੀ। ਤੇ ਇਸ ਤਰੀਕੇ ਦੀਆਂ ਇੱਕ ਦੋ ਨਹੀਂ, ਹਜ਼ਾਰਾਂ ਹੀ ਗੱਲਾਂ ਨੇ। ਜਿਹੜਾ ਆਪਾਂ ਅਕਸਰ ਗੱਲ ਕਰਦੇ ਹਾਂ ਕਿ 1947 ਤੋਂ ਬਹੁਤ ਪਹਿਲਾਂ ਹਿੰਦੂ ਲੀਡਰਸ਼ਿਪ ਇਸ ਗੱਲ ਤੇ ਸੀ ਕਿ ਭਾਰਤ ਵਿੱਚ ਜਿਹੜੇ ਰਹਿ ਜਾਣਗੇ ਮੁਸਲਮਾਨ, ਇਹਨਾਂ ਦੀ ਮੁਸਲਮਾਨੀ ਆਪਾਂ ਵਿਦਿਆ ਨੀਤੀ ਨਾਲ ਕੱਢਾਂਗੇ। ਉਹਨਾਂ ਦਾ ਤਾਂ ਪਤਾ ਨਹੀਂ, ਸਾਡੇ ਸਿੱਖਾਂ ਦੀ ਸਿੱਖੀ ਜ਼ਰੂਰ ਕੱਢੀ ਹੋਈ ਆ। ਸਾਡੇ ਆਲੇ ਦੁਆਲੇ, ਸਾਡੇ ਘਰਾਂ ਪਰਿਵਾਰਾਂ ਦੇ ਵਿੱਚ ਜਦੋਂ ਵੀ ਕਿਤੇ ਇਹ ਬਹਿਸ ਚੱਲ ਰਹੀ ਹੋਵੇ, ਸਾਡੇ ਸਿੱਖ ਪਰਿਵਾਰਾਂ 'ਚ ਬਹੁਤ ਸਾਰੇ ਬੰਦੇ ਹੈਗੇ ਆ ਨਾ ਜਿਹੜੇ ਜਦੋਂ ਕਹੀਏ ਵੀ ਸਿੱਖ ਰਹਿਤ ਮਰਿਆਦਾ ਐ ਕਹਿੰਦੀ ਆ, ਜਾਂ ਗੁਰੂ ਸਾਹਿਬਾਨ ਨੇ ਇੰਜ ਕਿਹਾ, ਜਾਂ ਗੁਰਬਾਣੀ ਦੀ ਕੋਈ ਗੱਲ ਕਰੀਏ ਵੀ ਸਿੱਖ ਨੂੰ ਰਹਿਤ ਪਿਆਰੀ ਬੁੱਝ ਕੋ ਹੈ ਨਾ, ਜਾਂ ਆਪਾਂ ਕਹਿੰਦੇ ਆ ਵੀ ਸਿੱਖਾਂ ਨੂੰ ਸਾਬਤ ਸੂਰਤ ਤੇ ਖੰਡੇ ਬਾਟੇ ਦੀ ਪਹੁੰਚ ਲੈਣੀ ਚਾਹੀਦੀ ਆ। ਫਿਰ ਜਦੋਂ ਕਹਿੰਦੇ ਆ ਤਾਂ ਕੱਟੜਵਾਦ, ਤੁਸੀਂ ਉਹਨਾਂ ਨੂੰ ਸਿੱਖ ਹੀ ਨਹੀਂ ਮੰਨਦੇ ਜਿਹੜੇ ਮੂੰਹ ਸਿਰ ਮੁੰਨੀ ਫਿਰਦੇ। ਫਿਰ ਅਗਲੀ ਕਰਨਗੇ ਉਹਨਾਂ ਦਾ ਗੋਲਕ ਚ ਪਾਇਆ ਹੋਇਆ ਪੈਸਾ ਤਾਂ ਤੁਹਾਨੂੰ ਚੁੱਭਦਾ ਨਹੀਂ, ਜਿਵੇਂ ਗੁਰੂ ਘਰ ਇਹਨਾਂ ਦੇ ਮਥਾਜ ਹੋਣ। ਫਿਰ ਕਹਿਣ ਫਲਾਨਾ ਜਿਹੜਾ ਹੈਗਾ ਉਹਨੇ ਜੀ ਮੂੰਹ ਸਿਰ ਮੁੰਨਿਆ ਹੋਇਆ ਸੀ, ਫਲਾਨੇ ਥਾਂ ਦੇ ਉੱਤੇ ਰਾਗੀ ਨੇ ਐ ਪੜਤਾ, ਫਿਰ ਦੇਖੋ ਜੀ ਇਉਂ ਤਾਂ ਫਿਰ ਸਿੱਖਾਂ ਦੇ ਬੱਚੇ ਆ ਜਿਹੜੇ ਉਹ ਸਿੱਖੀ ਤੋਂ ਦੂਰ ਹੋ ਜਾਣਗੇ। ਮਤਲਬ ਕਿ ਸਿੱਖ ਧਰਮ ਕਹਿੰਦੇ ਜੀ ਆਪਦੀਆਂ ਸਿਧਾਂਤਕ ਜਿਹੜੀਆਂ ਹੈਗੀਆਂ ਬਲਗਣਾ ਜਾਂ ਮਰਿਆਦਾ, ਉਹਨੂੰ ਕਹਿੰਦੇ ਛੱਡ ਦੇਵੇ, ਤਾਂ ਕਿ ਨਹੀਂ ਫਿਰ ਸਾਡੇ ਜਿਹੜੇ ਲੋਕ ਨੇ ਉਹ ਸਿੱਖੀ 'ਚ ਨਹੀਂ ਰਹਿ ਸਕਣਗੇ। ਜੇ ਸਾਨੂੰ ਕਹਿੰਦੇ ਸਿੱਖੀ 'ਚ ਰੱਖਣਾ, ਸਾਨੂੰ ਮੂੰਹ ਸਿਰ ਮੁੰਨਣ ਦੀ ਤੇ ਹਰ ਉਹ ਕਰਤੂਤ ਕਰਨ ਦੀ ਜਿਨ੍ਹਾਂ ਤੋਂ ਗੁਰੂ ਸਾਹਿਬਾਨ ਨੇ ਮਨਾ ਕੀਤਾ ਉਹ ਕਰਨ ਦੀ ਖੁੱਲ੍ਹ ਗਈ। ਇੱਕ ਪਾਸੇ ਸਰਦਾਰ ਕਪੂਰ ਸਿੰਘ ਵਰਗੇ ਫਿਲਾਸਫਰ ਸਾਨੂੰ ਕਹਿੰਦੇ ਆ ਕਿ ਜੇਕਰ ਪੂਰੀ ਦੀ ਪੂਰੀ ਸਿੱਖ ਕੌਮ ਮਰ ਜਾਵੇ, ਖਤਮ ਹੋ ਜਾਵੇ, ਤੇ ਇਤਿਹਾਸ ਵਿੱਚ ਜ਼ਿਕਰ ਆਇਆ ਕਰੇ ਕਿ ਇੱਕ ਕੌਮ ਹੋਈ ਆ, ਇੱਕ ਵੀ ਬੰਦੇ ਨੇ ਸਿਧਾਂਤ ਨਹੀਂ ਤਿਆਗਿਆ, ਭਾਵੇਂ ਮਰ ਸਾਰੇ ਗਏ, ਤਾਂ ਵੀ ਸੌਦਾ ਮਾੜਾ ਨਹੀਂ। ਪਰ ਆਪਦੇ ਧਰਮ ਨੂੰ, ਆਪਦੇ ਫਲਸਫੇ ਨੂੰ ਛੱਡ ਕੇ ਹਜ਼ਾਰਾਂ ਸਦੀਆਂ ਇਉਂ ਜਿਉਣ ਨਾਲ ਇਹਦਾ ਕੋਈ ਮਤਲਬ ਨਹੀਂ। ਸੋ ਸਾਡੇ ਆਲੇ ਦੁਆਲੇ ਵਿੱਚ ਹੁਣ ਸਾਨੂੰ ਇੰਡੀਅਨ ਸਟਰੀਮ ਜਿਹੜੀ ਆ, ਇੰਡੀਅਨ ਮੇਨ ਸਟਰੀਮ, ਉਹਦੇ ਵੱਲੋਂ ਜਿਹੜੀ ਵਿਦਿਆ ਪੜ੍ਹਾਈ ਜਾ ਰਹੀ, ਜਿਹੜੇ ਤੋਤੇ ਬਣਾਏ ਜਾ ਰਹੇ, ਉਹਦੇ ਕਰਕੇ ਸਾਡੇ ਬਹੁਤ ਸਾਰਾ ਅਸਰ ਹੋ ਚੁੱਕਿਆ। ਤੇ ਸਾਡੇ ਜਿਹੜੇ ਘਰਾਂ 'ਚ ਖਾਲਸੇ ਦੇ ਖਿਲਾਫ, ਖਾਲਸਾਈ ਰਹਿਤ ਦੇ ਖਿਲਾਫ, ਖਾਲਸਾਈ ਫਲਸਫੇ ਦੇ ਖਿਲਾਫ, ਖਾਲਿਸਤਾਨ ਦੇ ਖਿਲਾਫ ਗੱਲਾਂ ਸੁਣਨੀਆਂ ਮਿਲਦੀਆਂ ਨੇ ਨਾ, ਉਹ ਇਸੇ ਕਰਕੇ ਸੁਣਨ ਨੂੰ ਮਿਲਦੀ। ਤੁਸੀਂ ਹੁਣ ਅੱਜ ਦੇ ਮਾਹੌਲ ਤੇ ਦੇਖੋ, ਪੰਜਾਬ ਦੇ ਹਰ ਖੇਤਰ ਵਿੱਚ ਕਿਸਾਨ ਯੂਨੀਅਨਾਂ ਬੰਦਿਆਂ ਨੂੰ, ਸਿੱਖਾਂ ਨੂੰ ਕਿਸਾਨਾਂ ਨੂੰ ਲੈ ਜਾਂਦੀਆਂ। ਉੱਥੇ ਪੁਲਿਸ ਵਾਲੇ ਸਿੱਖ ਪੁਲਿਸੀਏ ਹੀ ਹੁੰਦੇ ਨੇ, ਉਹ ਆ ਜਾਂਦੇ ਨੇ, ਤੇ ਪੰਜਾਬ ਦੇ ਸਿੱਖ ਸਿਆਸਤਦਾਨ ਜਿਹੜੇ ਆਮ ਆਦਮੀ ਪਾਰਟੀ ਦੇ, ਉਹ ਅਫਸਰਸ਼ਾਹੀ ਜਿਹੜੀ ਕਿ ਸਿੱਖਾਂ ਦੇ ਘਰਾਂ 'ਚ ਜੰਮੇ ਹੀ ਅਫਸਰ ਨੇ, ਉਹਨਾਂ ਨੂੰ ਹੁਕਮ ਕਰ ਦਿੰਦੀ ਆ। ਸੋ IAS, DC, SDM ਵਗੈਰਾ ਸਿੱਖ ਹੁੰਦੇ ਨੇ, ਤੇ ਥੱਲੇ ਪੁਲਿਸੀਏ ਵੀ ਸਿੱਖ ਹੁੰਦੇ ਨੇ, DSP, SHO। ਛੱਤਰ ਖਾਨ ਨੂੰ ਮੂਹਰੇ ਕਿਸਾਨ ਲੀਡਰਸ਼ਿਪ ਜਿਹੜੀ ਆ ਉਹ ਖੜੀ ਹੁੰਦੀ। ਹਰ ਰੋਜ਼ ਪੱਗਾਂ ਲਹਿੰਦੀਆਂ ਨੇ, ਕਟਾਪਾ ਚੜ੍ਹਦਾ ਵਾ, ਤੇ ਹਰ ਰੋਜ਼ ਜ਼ੁਲਮ ਹੁੰਦਾ। ਤੇ ਇੰਡੀਆ ਜਿਹੜਾ ਹੈ ਸਾਰੇ ਦਾ ਸਾਰਾ, ਉਹ ਕਿੰਨਾ ਖੁਸ਼ ਹੁੰਦਾ ਹੋਊਗਾ ਕਿ ਆਹ ਗੱਲ ਵਧੀਆ, ਖਾਓ ਛੱਤਰ ਟਕਾ ਕੇ। ਭਗਵੰਤ ਮਾਨ ਕਹਿੰਦਾ ਇਹ ਬਿਲਕੁਲ ਠੀਕ ਹੋ ਰਿਹਾ, ਤੇ ਜਿਹੜੇ ਪੁਲਿਸ ਵਾਲੇ ਨੇ ਉਹ ਕਹਿੰਦੇ ਇਹ ਬਿਲਕੁਲ ਠੀਕ ਕਰ ਰਹੇ ਆ ਜੀ, ਕਾਨੂੰਨ ਅਨੁਸਾਰ ਛੱਤਰ ਪੈ ਰਿਹਾ, ਇਹਨਾਂ ਦੇ ਪੱਗਾਂ ਲੈ ਰਹੀਆਂ। ਹੁਣ ਇਹ ਸਾਰਾ ਕੁਝ ਕਾਮਰੇਡੀ ਖਿਆਲਾਂ ਵਾਲੀ ਜਿਹੜੀ ਕਿਸਾਨ ਸਰਗਰਮੀ ਆ, ਐਕਟਿਵਿਜ਼ਮ, ਉਹਦੇ ਵਿੱਚੋਂ ਆ। ਪਹਿਲਾਂ ਕਿਸੇ ਵੇਲੇ ਚਾਹੇ ਚੰਗੇ ਸੀ ਚਾਹੇ ਮਾੜੇ ਸੀ, ਸਾਰੇ ਮੁੱਦਿਆਂ ਦੇ ਉੱਤੇ ਲੜਾਈ ਅਕਾਲੀ ਦਲ ਲੜਦਾ ਸੀ, ਅਕਾਲੀ ਲੀਡਰਸ਼ਿਪ ਲੜਦੀ ਸੀ। ਮੈਨੂੰ ਯਾਦ ਆ, ਚਾਹੇ ਉਹ ਬੱਸਾਂ ਦਾ ਕਿਰਾਏ ਦੀ ਗੱਲ ਹੋਵੇ, ਕਿ ਕਿਰਾਇਆ ਵੱਧ ਗਿਆ ਜੀ ਬੱਸਾਂ ਦਾ, 5-10 ਪੈਸੇ ਵਧਣ ਤੇ ਵੀ ਅਕਾਲੀ ਦਲ ਲੜਦਾ ਸੀ। ਕਿਸਾਨਾਂ ਦੀਆਂ ਜਿਣਸਾਂ ਦਾ ਮਸਲਾ, ਜਾਂ ਇੱਥੋਂ ਤੱਕ ਕਿ ਜਿਹੜੇ ਉਦੋਂ ਪਿੰਡਾਂ 'ਚ ਮੱਛਰ ਮਾਰਨ ਵਾਲਾ ਇੱਕ ਹੁੰਦਾ ਸੀ ਸਿਸਟਮ, ਮੱਛਰ ਮਾਰਨ ਵਾਲੇ ਆਉਂਦੇ ਹੁੰਦੇ ਸੀ, ਉਹ 'ਚ ਭਰਤੀ ਕਰਨੀ ਹੁੰਦੀ ਸੀ, ਉਹਦੇ ਲਈ ਵੀ ਅਕਾਲੀ ਲੀਡਰਸ਼ਿਪ ਦੇ ਵੱਲੋਂ ਅਖਬਾਰਾਂ 'ਚ ਬਿਆਨ ਦਿੱਤਾ ਜਾਂਦਾ ਸੀ ਕਿ ਉਹ ਭਰਤੀ ਕਰੋ ਜੀ, ਉਹਨਾਂ ਨੂੰ ਘਰੋਂ 'ਚ ਭੇਜੋ, ਲੋਕਾਂ ਨੂੰ ਮੱਛਰ ਮਾਰਨ ਵਾਲੀ ਦਵਾਈ ਸਿੱਟੋ। ਹਰ ਨਿੱਕੀ ਵੱਡੀ ਗੱਲ ਪੰਜਾਬ ਦੀ, ਪੰਥ ਦੀ, ਉਹਦੀ ਰਿਸਪੌਂਸਿਬਿਲਟੀ ਅਕਾਲੀ ਦਲ, ਅਕਾਲੀਆਂ ਦੇ ਸਿਰ ਤੇ। ਹੁਣ ਹੌਲੀ ਹੌਲੀ ਅੱਜ ਦਾ ਅਕਾਲੀ ਦਲ ਜਿਹੜਾ ਜਿਹੋ ਜਿਹਾ ਬਣ ਚੁੱਕਿਆ, ਕਿਸਾਨ ਮਸਲਿਆਂ ਦੇ ਉੱਤੇ, ਕਿਸਾਨ ਜਦੋਂ ਸੰਘਰਸ਼ ਚੱਲਿਆ ਦਿੱਲੀ, ਉਦੋਂ ਵੀ ਇਹੀ ਲੋਕ ਕਹਿੰਦੇ ਸੀ ਵੀ ਇਹ ਤਾਂ ਮਸਲਾ ਤੁਹਾਡਾ ਵਾ, ਕਿਸਾਨ ਜਥੇਬੰਦੀਆਂ ਕਿੱਥੇ ਆ ਗਈਆਂ ਕਾਮਰੇਡੀ ਖਿਆਲਾਂ ਵਾਲੀ।
ਪਿਛਲੇ 30-35 ਸਾਲਾਂ 'ਚ ਅਕਾਲੀ ਦਲ ਦਾ ਜਿਹੜਾ ਰੂਪ ਸਰੂਪ ਬਦਲਿਆ, ਉਹ ਸਾਰੇ ਪਾਸਿਓਂ ਬਦਲਿਆ। ਪਤਾ ਨਹੀਂ ਕੀ ਬਣ ਗਿਆ। ਪੰਥ ਅਤੇ ਕੌਮ ਦੀ ਗੱਲ ਕਰਨੀ ਤਾਂ ਛੱਡੀ ਹੋਈ ਸੀ, ਹੁਣ ਪਤਾ ਨਹੀਂ ਉਹ ਗੱਲ ਕਰਦੇ ਕਿਹਦੀ ਹੈ। ਕਿਸਾਨੀ ਆ ਜਿਹੜੀ, ਉਹ ਸਾਡੇ ਵੈਸੇ ਵੀ ਸਾਡੇ ਗੁਰੂ ਸਾਹਿਬਾਨ ਵੇਲੇ ਤੋਂ ਨਾ ਕਿਸਾਨ, ਕਿਸਾਨੀ, ਇਹ ਸਾਰਾ ਕੁਝ ਇੱਕ ਤਰੀਕੇ ਨਾਲ ਗੁਰੂ ਘਰ ਨਾਲ ਜੁੜਿਆ ਹੋਇਆ। ਜਦੋਂ ਵਿਸਾਖੀ ਦੇ ਮਹੀਨੇ 'ਚ ਕਣਕ ਵੱਢੀ ਜਾਂਦੀ ਹੈ ਤਾਂ ਪਿੰਡਾਂ 'ਚ ਸਾਡੇ ਮਾਈਆਂ ਉਹ ਭਰ ਕੇ ਬਾਲਟੀਆਂ ਕਣਕ ਦੀਆਂ ਉੱਥੇ ਗੁਰਦੁਆਰਾ ਸਾਹਿਬ ਵਿਸਾਖੀ ਵਾਲੇ ਦਿਨ, ਸੰਗਰਾਂਦ ਵਾਲੇ ਦਿਨ ਮੱਥੇ ਟੇਕਣ ਜਾਂਦੇ। ਤੇ ਉਹ ਜਿਹੜਾ ਗੁਰੂ ਕੇ ਲੰਗਰਾਂ ਦਾ ਸਾਰਾ ਸਿਸਟਮ ਆ, ਜਾਂ ਪਿੰਡ ਵਿੱਚ ਕੋਈ ਵੀ ਗੁਰੂ ਘਰ 'ਚ ਸਮਾਗਮ ਕਰਾਉਣਾ, ਤਾਂ ਸਭ ਤੋਂ ਵੱਡੇ ਲੋਟ ਆ ਜਿਹੜੇ ਉਹ ਤਾਂ ਕਿਸਾਨੀ ਕੱਢ ਕੇ ਫੜਾਉਂਦੀ ਆ ਨਾ ਉੱਥੇ। ਤੇ ਕਿਸਾਨੀ ਸਿੱਖ ਕੌਮ ਦੀ ਰੀੜ੍ਹ ਦੀ ਹੱਡੀ ਹੈ। ਹਜ਼ਾਰਾਂ ਘਾਟਾਂ, ਕਮਜ਼ੋਰੀਆਂ, ਔਗਣਾਂ ਦੇ ਬਾਵਜੂਦ ਕਿਸਾਨ ਜਿਹੜਾ ਜਾਂ ਕਿਸਾਨੀ ਦਾ ਮਜ਼ਬੂਤ ਹੋਣਾ ਸਾਡੇ ਧਰਮ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਇਹ ਜਿਹੜੀ ਇਹ ਚੀਜ਼ ਆ, ਇਹ ਸਿੱਖ ਧਰਮ ਤੋਂ ਤੋੜ ਕੇ ਕਿਸਾਨੀ ਨੂੰ ਕਾਮਰੇਡਾਂ ਵਾਲੇ ਮਜਬੂਰੀ ਉਧਰ ਨੂੰ ਤੋਰਤਾ। ਤੇ ਅੱਜ ਸਾਰੇ ਦਿਨ ਜਦੋਂ ਵੀ ਅਖਬਾਰ ਪੜ੍ਹੋ, ਜਦੋਂ ਵੀ ਕੋਈ ਸੋਸ਼ਲ ਮੀਡੀਆ ਦੇਖੋ, ਕਿਸਾਨਾਂ ਦਾ ਕਟਾਪਾ ਹੋ ਰਿਹਾ, ਉਹ ਪੱਗਾਂ ਰੋਲ ਰਹੀਆਂ ਨੇ। ਦਿੱਲੀ ਵਾਲੇ ਉਹਨਾਂ ਨੂੰ ਸਿੱਖ ਹੋਣ ਕਰਕੇ ਕੁੱਟ ਰਹੇ ਨੇ। ਪੰਜਾਬ ਵਾਲੇ ਕਾਮਰੇਡ ਜਿਹੜੇ ਲੀਡਰ ਨੇ, ਉਹ ਕਹਿੰਦੇ ਨਹੀਂ, ਕਿਸਾਨ ਯੂਨੀਅਨ ਦਾ ਧਰਮ ਨਾਲ ਕੋਈ ਲਿੰਕ ਨਹੀਂ, ਕਿਸਾਨ ਤਾਂ ਹਿੰਦੂ ਵੀ ਹੋ ਸਕਦਾ, ਕਿਸਾਨ ਤਾਂ ਕਹਿੰਦੇ ਮੁਸਲਮਾਨ ਵੀ ਹੋ ਸਕਦਾ। ਅਗਲੇ ਛੱਤਰ ਟਕਾ ਕੇ ਫਿਰ ਰਹੇ ਨੇ ਤੇ ਹਰ ਰੋਜ਼। ਤੇ ਇਹ ਇੱਕ ਤਰੀਕੇ ਨਾਲ ਮਾਹੌਲ ਸਿਰਜਿਆ ਜਾ ਰਿਹਾ ਦਿੱਲੀ ਵੱਲੋਂ ਕਿ ਇਹਨਾਂ ਨੂੰ ਰੱਜ ਕੇ ਜਲੀਲ ਕਰੋ, ਆਪੇ ਅੱਕੇ ਹੋਏ ਕਦੇ ਨਾ ਕਦੇ ਕਿਸੇ ਪਾਸੇ ਤੁਰਨਗੇ, ਜਾਣੀ ਕਿ ਹਥਿਆਰਬੰਦ ਲਹਿਰ ਉੱਠੇਗੀ, ਫਿਰ ਇਹਨਾਂ ਨੂੰ ਮਾਓਵਾਦ, ਨਕਸਲਵਾਦ ਦੇ ਨਾਂ ਤੇ ਕੁੱਟਾਂਗੇ ਤੇ ਕਤਲੇਆਮ ਕਰਾਂਗੇ। ਦਿੱਲੀ ਦੀ ਬੜੀ ਭਾਰੀ ਲੋੜ ਆ ਕਿ ਪੰਜਾਬ ਦੇ ਵਿੱਚ ਹਥਿਆਰਬੰਦ ਗੜਬੜ ਹੋਵੇ ਤੇ ਉਸ ਗੜਬੜ ਦੇ ਬਹਾਨੇ ਫਿਰ ਅਗਲਾ ਪੂਰ, ਕਿਉਂਕਿ ਹਰ 20 ਸਾਲ ਬਾਅਦ ਪੰਜਾਬ ਦੇ ਵਿੱਚ ਉੱਠੇ ਹੋਏ ਜਵਾਨਾਂ ਨੂੰ, ਨੌਜਵਾਨਾਂ ਦਾ ਕਤਲੇਆਮ ਕਰਨਾ ਦਿੱਲੀ ਦੀ ਲੋੜ। ਪਹਿਲਾਂ ਨਕਸਲਾਈਟ ਲਹਿਰ ਦੇ ਮੌਕੇ, ਫਿਰ ਖਾੜਕੂ ਲਹਿਰ ਦੇ ਮੌਕੇ, ਹੁਣ ਬੜੀ ਭਾਰੀ ਲੋੜ। ਮੈਨੂੰ ਲੱਗਦਾ ਕਿ ਮਾਓਵਾਦ, ਨਕਸਲਵਾਦ ਦੇ ਨਾਂ ਤੇ ਅਗਲੇ ਤਿਆਰੀਆਂ ਖਿੱਚੀ ਫਿਰ। ਤੇ ਆ ਜਿਹੜੇ ਕਿਸਾਨ ਲੀਡਰਸ਼ਿਪ ਆ, ਉਧਰ ਕਦੇ ਨਾ ਕਦੇ ਸਿੱਖ ਦਾ ਪੁੱਤ, ਕਦੇ ਨਾ ਕਦੇ ਕਿਸਾਨ ਦਾ ਕੋਈ ਪੁੱਤ ਅੱਕਿਆ ਹੋਇਆ ਕਦੇ ਨਾ ਕਦੇ ਕਿਸੇ ਪਾਸੇ ਨੂੰ ਤੁਰੂਗਾ ਹੀ। ਤੇ ਦੂਜੇ ਪਾਸੇ ਇਹ ਵੀ ਆ ਕਿ ਆਏ ਦਿਨ ਪੰਜਾਬ ਦੇ ਵਿੱਚ ਇਹੋ ਜਿਹੀਆਂ ਵਾਰਦਾਤਾਂ, ਕਦੇ ਪੁਲਿਸ ਵਾਲੇ ਥਾਣਿਆਂ ਦੇ ਵਿੱਚ, ਬਠਿੰਡੇ ਦਾ ਰੌਲਾ ਪਿਆ ਹੋਇਆ, ਉੱਥੇ ਬੱਚਾ ਮਾਰ ਦਿੱਤਾ, ਉੱਥੇ ਇੱਕ ਕਤਲ ਕਰਤਾ ਸੀ ਸਟਾਫ ਚ ਹਰਾਸਤ ਦਿੱਤਾ। ਇਵੇਂ ਹੀ ਅੱਜ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੂੰ ਕਤਲ ਕਰ ਦਿੱਤਾ ਗਿਆ ਜਲੰਧਰ ਦੇ ਵਿੱਚ। ਇਵੇਂ ਹੀ ਅੰਮ੍ਰਿਤਸਰ ਦੇ ਵਿੱਚ ਇੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਮਜੀਠਾ ਰੋਡ ਦੇ ਉੱਤੇ ਸਵੇਰਿਓਂ ਪੁਲਿਸ ਜਿਹੜਾ ਹੈ ਉਹ ਕਹਿ ਰਹੀ ਆ ਕਿ ਇੱਥੇ ਕੋਈ ਮੁੰਡਾ ਆਟੋ ਚਲਾਉਂਦਾ, ਹਾਲਾਂਕਿ ਉਹ ਕੋਈ ਨਿਤਨ ਕਰਕੇ ਕਹਿੰਦੇ ਆ। ਨਿਤਨ ਨਾਲ ਸਿੱਖ ਦਾ ਤਾਂ ਨਹੀਂ ਹੁੰਦਾ, ਕੋਈ ਹਿੰਦੂ ਭਾਈਚਾਰੇ ਚੋਂ ਲੱਗਦਾ, ਜਾਂ ਹੋਰ ਆ ਕੋਈ ਸਿੱਖ, ਗੈਰ ਸਿੱਖ। ਉਹ ਕਹਿੰਦੇ ਜੀ ਉੱਥੇ ਬੰਬ ਚੱਕਣ ਗਿਆ ਸੀ, ਉੱਥੇ ਬੰਬ ਚੱਲ ਗਿਆ ਸੀ, ਇਹ ਇੱਥੇ ਰੌਲਾ ਪਿਆ ਹੋਇਆ ਸੀ। ਤੇ ਇਹ ਸਾਰਾ ਕੁਝ ਜਿਹੜਾ ਇੱਥੇ ਚੱਲ ਰਿਹਾ, ਇਹਦੇ ਸੈਂਟਰ 'ਚ ਕੀ ਆ ਕਿ ਪੰਜਾਬ ਦੇ ਵਿੱਚ ਗੜਬੜ ਹੋ ਰਹੀ ਹੈ, ਕਤਲ, ਖੂਨ ਖਰਾਬਾ, ਕਿਤੇ ਕਿਸੇ ਵੱਡੇ ਆਗੂ ਨੂੰ, ਕਦੇ ਛੋਟੇ ਆਗੂ ਨੂੰ। ਪਰਮਿੰਦਰ ਸਿੰਘ ਢੀਂਡਸਾ ਦਾ ਕਤਲ ਇੱਕ ਬੜੀ ਵੱਡੀ ਗੱਲ ਹੈ, ਪਰ ਉਹ ਇੰਨੀ ਆਮ ਬਣਾ ਦਿੱਤੀ ਗਈ ਆ। ਜਿਵੇਂ ਆ ਪਰਸੋਂ ਇੱਥੇ ਇੱਕ ਕੌਂਸਲਰ ਮਰਿਆ ਅੰਮ੍ਰਿਤਸਰ ਦੇ ਵਿੱਚ, ਹਰ ਰੋਜ਼ ਪੰਜਾਬ ਦੇ ਵਿੱਚ ਇਹੋ ਜਿਹੀਆਂ ਖਬਰਾਂ ਆਉਂਦੀਆਂ। ਤੇ ਨਸ਼ੇ ਦੀ ਇੰਨੀ ਕੁ ਇੱਥੇ ਗੱਲ ਆ, ਯੁੱਧ ਨਸ਼ਿਆਂ ਵਿਰੁੱਧ ਇਹ ਇੱਕ ਬੇਕਾਰਜੀ ਐਕਸਰਸਾਈਜ਼ ਸੀ, ਕੁਛ ਨਹੀਂ ਇਹ ਚੋਂ ਨਿਕਲਿਆ ਕਰਿਆ। ਹਾਂ, ਖਬਰ ਲਵਾਉਣ ਨੂੰ ਬੜੀ ਵਧੀਆ ਗੱਲ ਆ। ਖਬਰ ਤਾਂ ਮੋਦੀ ਸਾਹਿਬ ਬਹੁਤ ਕਮਾਲ ਦੀ ਲਵਾਉਂਦੇ ਹੁੰਦੇ ਆ ਜਦੋਂ ਇਹੋ ਜਿਹੀ ਝੂਠ ਪਾਉਂਦਾ ਹਾਂ। ਜਦੋਂ ਆਪਰੇਸ਼ਨ ਸੰਧੂਰ ਚੱਲਦਾ ਸੀ, ਪਹਿਲਾਂ ਤਾਂ ਉਦੋਂ ਪੂਰਾ ਇਹਨਾਂ ਨੇ ਜ਼ੋਰ ਲਾਇਆ ਪਿਆ ਸੀ ਕਿ ਹਰੇਕ ਬੰਦੇ ਨੂੰ ਮਨਾਉਣਾ ਹੈ ਕਿ ਪਹਿਲਗਾਮ ਦਾ ਬਦਲਾ ਲੈ ਰਹੇ ਨੇ। ਹੁਣ ਕਹਿੰਦੇ ਆ ਪਹਿਲਗਾਮ ਅੱਖਰ ਜਿਹੜਾ ਵਰਤਦਾ ਚੱਕ ਕੇ ਅੰਦਰ ਸਿੱਟੋ। ਇਹ ਪੁੱਛੂਗਾ ਇਹ ਵੀ ਪਹਿਲਗਾਮ ਦੇ ਕਾਤਲ ਕੇ। ਸਿੱਖਾਂ ਤੋਂ ਤਾਂ ਮੋਦੀ ਨੂੰ ਵੀ ਉਨੀ ਤਕਲੀਫ ਆ, ਭਗਵੰਤ ਮਾਨ ਨੂੰ ਵੀ ਉਨੀ ਤਕਲੀਫ ਆ। ਆਹ ਖਬਰ ਵਾ ਭੁੱਜ ਜਿਹੜਾ ਹੈ, ਹਾਂ, ਉੱਥੇ ਭੁੱਜ ਦੇ ਵਿੱਚ ਰੈਲੀ ਸੀ ਮੋਦੀ ਦੀ, ਤੇ ਉੱਥੇ ਜਿਹੜੇ ਅੰਮ੍ਰਿਤਧਾਰੀ ਸਿੰਘ ਸੀ ਬਜ਼ੁਰਗ, ਕੋਈ ਸਰਦਾਰ ਬਿੱਕਰ ਸਿੰਘ ਤੇ ਫਰੀਦਕੋਟ ਦੇ ਪਿੰਡ ਮਚਾਕੀ ਮੱਲ ਸਿੰਘ ਦਾ ਸੀਗਾ ਇਹ
ਬਜ਼ੁਰਗ ਅਮਰਧਾਰੀ ਬਿੱਕਰ ਸਿੰਘ। ਦੂਸਰਾ ਫਗਵਾੜੇ ਇਲਾਕੇ ਤੋਂ ਬਜ਼ੁਰਗ ਠਾਕਰ ਸਿੰਘ। ਗੁਜਰਾਤ ਪੁਲਿਸ ਨੇ ਇਹਨਾਂ ਨੂੰ ਉੱਥੇ ਵੜਨ ਨਹੀਂ ਦਿੱਤਾ। ਤੇ ਅੱਜ ਉਹਨਾਂ ਦੀ ਲੰਬੀ ਚੌੜੀ ਮੈਂ ਅਖਬਾਰ ਤੇ ਖਬਰ ਪੜ੍ਹ ਰਿਹਾ ਸੀ ਤੇ ਉਹ ਕਹਿ ਰਹੇ ਨੇ ਕਿ ਦੇਖੋ ਜੀ, ਅਸੀਂ ਗੁਜਰਾਤ ਦੇ ਵਿੱਚ ਭੋਜਾ ਇਲਾਕੇ 'ਚ ਰੈਲੀ 'ਚ ਜਾਣਾ ਸੀ ਤੇ ਸਾਨੂੰ ਅੱਗੇ ਕਈ ਵਾਰ ਅਸੀਂ ਸਗਾ ਤੇ ਮਿਲੇ ਆ, ਜਿਹੜਾ ਮੋਦੀ ਨੇ ਜਦੋਂ ਕਿਤੇ ਗੱਲ ਕਰਨੀ ਹੁੰਦੀ ਆ, ਪਰ ਸਾਨੂੰ ਕਹਿੰਦੇ ਕਿਰਪਾਨ ਪਾਈ ਆ ਤੁਹਾਡੇ, ਤੇ ਸ਼੍ਰੋਮਣੀ ਕਮੇਟੀ ਕਹਿੰਦੇ ਜੀ ਇਹ ਮਾਮਲਾ ਪ੍ਰਧਾਨ ਮੰਤਰੀ ਕੋਲੇ ਰੱਖਣ। ਪ੍ਰਧਾਨ ਮੰਤਰੀ ਇਹਨਾਂ ਨੂੰ ਮਿਲ ਕੇ ਰਾਜੀ ਹੈ, ਉਹ ਤਾਂ ਇਹਨਾਂ ਨੂੰ ਅਕਲ ਦੇ ਰਹੇ ਨੇ ਕਿ ਤੁਹਾਡੀ ਅਸੀਂ ਕੋਈ ਕਦਰ ਨਹੀਂ। ਹੁਣ ਸਿੱਖ ਆਪਦੇ ਆਪ ਨੂੰ ਜਿੰਨੇ ਮਰਜ਼ੀ ਪ੍ਰੇਮੀ ਦੇ ਨਿਆਣੇ ਜੇ ਬਣ ਕੇ ਦਿਖਾਈ ਜਾਣ ਜੀ। ਦਿੱਲੀ ਨੇ ਤੇ ਨਾਗਪੁਰ ਨੇ ਮਿਥਿਆ ਹੋਇਆ ਵੀ ਟਾਈਮ ਵੱਧ ਲੱਗ ਜੇ ਘੱਟ ਲੱਗ ਜੇ, ਇਹ ਖੁਰਾ ਖੋਜ ਮਟਾਉਣਾ ਤੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾ ਕੇ। ਹੁਣ ਇਹਦਾ ਇਲਾਜ ਕੱਲਾ ਖਾਲਿਸਤਾਨ 'ਚ, ਆਪਾਂ ਉਧਰ ਨੂੰ ਝਾਕਣ ਨੂੰ ਰਾਜੀ ਨਹੀਂ। ਤੇ ਉੱਪਰੋਂ ਸਾਡੇ ਬਹੁਤ ਸਾਰੇ ਜਿਹੜੇ ਪ੍ਰਚਾਰਕ ਸੱਜਣ ਤੇ ਹੋਰ ਆ, ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ, ਸਿਆਸੀ ਤੌਰ ਤੇ ਵੀ, ਧਾਰਮਿਕ ਤੌਰ ਤੇ ਵੀ, ਸਮਾਜਿਕ ਤੌਰ ਤੇ ਵੀ ਸਾਡਾ ਹਿੰਦੂਕਰਨ ਕੀਤਾ ਜਾ ਰਿਹਾ। ਜਿਹੜਾ ਬੰਦਾ ਇਸ ਪਾਪ ਦੇ ਉਲਟ, ਇਹ ਪਾਪ ਹੁੰਦਾ ਕਿਸੇ ਨੂੰ ਉਹਦੇ ਧਰਮ ਤੋਂ ਤੋੜਨ, ਤੇ ਜਿਹੜਾ ਵੀ ਬੰਦਾ ਇਸ ਪਾਪ ਦੇ ਉਲਟ ਬੋਲਦਾ ਉਹਨੂੰ ਕਹਿੰਦੇ ਕੱਟੜਪੰਥੀ ਆ। ਕਮਾਲ ਦੀ ਗੱਲ ਆ, ਆਪਦੇ ਧਰਮ ਦੀ ਰਾਖੀ ਕਰਨਾ, ਆਪਦੇ ਧਰਮ ਉੱਤੇ ਹੋ ਰਹੇ ਹਮਲਿਆਂ ਨੂੰ ਰੋਕਣਾ, ਇਹ ਕਿਵੇਂ ਕੱਟੜਵਾਦ ਆ ਜੀ। ਜਿੱਦਣ ਕਸ਼ਮੀਰੀ ਪੰਡਤ ਇਕੱਠੇ ਹੋ ਕੇ 9ਵੇਂ ਪਾਤਸ਼ਾਹ ਕੋਲੇ ਗਏ ਸੀ, ਉਹ ਆਪਦੇ ਧਰਮ ਨੂੰ ਬਚਾਉਣ ਲਈ ਭੱਜੇ ਫਿਰਦੇ ਸੀ, ਉਹ ਵੀ ਫਿਰ ਕੱਟੜਵਾਦ ਹੀ ਹੋਇਆ। ਛੱਡ ਦਿੰਦੇ ਉਹ ਇਸਲਾਮ ਧਾਰਨ ਕਰ ਲੈਂਦੇ। ਜੇ ਆਪਦੇ ਧਰਮ ਲਈ ਲੜਨਾ ਮਰਨਾ ਮਾੜੀ ਗੱਲ ਆ, ਤਾਂ ਜਿਹੜੇ ਸਿੱਖ, ਮੈਂ ਹਿੰਦੂਆਂ ਦੀ ਗੱਲ ਨਹੀਂ ਕਰ, ਜਿਹੜੇ ਸਿੱਖ ਅਰਦਾਸ ਡਾਇਰੈਕਟ ਉਹਨਾਂ ਦਾ ਜ਼ਿਕਰ ਪੜ੍ਹਦੇ ਆ, ਸੁਣਦੇ ਆ, ਉਹ ਫਿਰ ਉਦੋਂ ਕਿਹਾ ਕਰਨ ਕਿ ਜੀ ਆ ਜਿਹੜਾ ਤੁਸੀਂ ਕਹਿੰਦੇ ਹੋ ਨਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਬਾਰੇ, ਉਹ ਸਾਰਾ ਜਿਹੜਾ ਪਹਿਰਾ ਉਹ ਜੀ ਨਾ ਪੜਿਆ ਕਰੋ, ਸਾਨੂੰ ਤਾਂ ਬੜੀ ਤਕਲੀਫ ਆ, ਅਸੀਂ ਤਾਂ ਨਹੀਂ ਚਾਹੁੰਦੇ ਹੈਗੇ ਕੋਈ ਆਪਦੇ ਧਰਮ ਲਈ ਅੱਜ ਦਾ ਸਿੱਖ ਕੋਈ ਲੜੇ, ਅਸੀਂ ਤਾਂ ਚਾਹੁੰਦੇ ਨਹੀਂ। ਫਿਰ ਇਹੀ ਗੱਲ ਹੋ ਸਕਦੀ ਹੈ। ਜਿਹੜੇ ਸਿੱਖਾਂ ਨੂੰ ਉਹ ਸਿੱਖ ਬੁਰੇ ਲੱਗਦੇ ਆ, ਜਿਹੜੇ ਕਹਿੰਦੇ ਆ ਕਿ ਆਪਾਂ ਨੂੰ ਆਪਣਾ ਧਰਮ ਬਚਾਉਣਾ ਚਾਹੀਦਾ, ਧਰਮ ਦੀਆਂ ਰਵਾਇਤਾਂ ਬਚਾਉਣੀਆਂ ਚਾਹੀਦੀਆਂ, ਉਹਨਾਂ ਲੋਕਾਂ ਨੂੰ ਕੀ ਕਹੀ। ਚਾਰੇ ਪਾਸਿਓਂ ਆਪਣੀ ਕੌਮ ਨੂੰ ਘੇਰਾ ਪਾ ਲਿਆ ਹੋਇਆ। ਜਿਹੜੀ ਗੱਲ ਇੱਕ ਉਹ ਸਿਪਾਹੀ ਦਾ ਦਿਲ ਕਵਿਤਾ ਨਾ ਬੜੀ ਮਸ਼ਹੂਰ, ਵਾਗਾ ਛੱਡਦੇ ਹੰਝੂਆਂ ਵਾਲੀਏ ਨੀ, ਪੈਰ ਧਰਦੇ ਮੈਨੂੰ ਰਕਾਬ ਉੱਤੇ, ਮੇਰੇ ਦੇਸ਼ ਤੇ ਬਣੀਆਂ ਭੀੜ ਭਾਰੀ, ਟੁੱਟ ਪਏ ਨੇ ਵੈਰੀ ਪੰਜਾਬ। ਵਾਕਿਆ ਹੀ ਵੈਰੀ ਪੰਜਾਬ ਤੇ ਟੁੱਟ ਕੇ ਪਏ। ਜਿਹੜੀ ਜਵਾਨੀ ਨੇ ਕੌਮ ਲਈ ਲੜਨਾ ਸੀ, ਜਾਂ ਤਾਂ ਉਹ ਆਈਲੈਟਸ ਕਰਕੇ ਕੈਨੇਡਾ ਅਮਰੀਕਾ ਨੂੰ ਭੇਜੀ ਜਾ ਰਹੀ ਹੈ, ਜਾਂ ਉਹਨੂੰ ਨਸ਼ੇ 'ਚ ਡੋਬਤਾ। ਜਿੱਥੇ ਜਿੱਥੇ ਦੁਨੀਆ ਦੇ ਵਿੱਚ ਕਿਸੇ ਕੌਮ ਨੂੰ ਮਾਰਿਆ ਗਿਆ, ਜਿੱਥੇ ਜਿੱਥੇ ਕੋਈ ਕੌਮ ਬਾਗੀ ਬਣ ਕੇ ਆਪਦੀ ਆਜ਼ਾਦੀ ਦੇ ਰਾਹ ਪਈ ਹੈ, ਉੱਥੇ ਉੱਥੇ ਆਹੀ ਕੁਝ ਹੋਇਆ ਜਿਹੜਾ ਆਪਣੇ ਨਾਲ ਹੋਇਆ। ਪਰ ਬਾਕੀ ਥਾਵਾਂ ਦੇ ਉੱਤੇ ਕੌਮ ਦੀ ਲੀਡਰਸ਼ਿਪ ਆ ਜਿਹੜੀ, ਉਹਨੇ ਹਾਲਾਤ ਨੂੰ ਸਮਝਿਆ ਤੇ ਸੰਭਲਿਆ ਤੇ ਵਿੱਚੋਂ ਕੋਈ ਰਾਹ ਕੱਢਿਆ। ਆਪਣੇ ਇੱਥੇ ਕੰਮ ਉਲਟ ਵਾ, ਇੱਥੇ ਕਹਿੰਦੇ ਆਪਾਂ ਉਸ ਭਾਰਤ ਦੇ ਲਈ ਲੜੀਏ ਜਿਹੜਾ ਭਾਰਤ ਆਪਣੀ ਧਰਮ ਦੀ, ਆਪਣੀ ਬੋਲੀ ਦੀ, ਆਪਣੇ ਸੱਭਿਆਚਾਰ ਦੀ ਤਬਾਹੀ ਭਾਲਦਾ, ਬਰਬਾਦੀ ਭਾਲਦਾ। ਕਮਾਲ ਦੀ ਗੱਲ। ਜਿਹੜਾ ਬੰਦਾ ਸੱਪ ਆਪਦੀ ਜੇਬ 'ਚ ਪਾ ਕੇ ਸੋਚਦਾ ਫਿਰੇ ਕਿ ਮੈਂ ਬੜਾ ਸਿਆਣਾ, ਉਹੋ ਜਿਹੇ ਸਿਆਣੇ ਦਾ ਕੀ ਅਚਾਰ ਪਾਉਣਾ ਜੀ। ਜਿੰਨਾ ਜ਼ਿਆਦਾ ਇੰਡੀਆ ਮਜ਼ਬੂਤ ਹੋਏਗਾ, ਜਿੰਨਾ ਜ਼ਿਆਦਾ ਹਿੰਦੂ ਮਜ਼ਬੂਤ ਹੋਏਗਾ, ਸਿਕਿਉਰ ਹੋਏਗਾ, ਸੇਫ ਹੋਏਗਾ, ਉਹਨਾਂ ਜ਼ਿਆਦਾ ਪੰਥ ਅਤੇ ਪੰਜਾਬ ਦੇ ਉੱਤੇ ਖਤਰਾ ਵਧੇਗਾ। ਸਿੱਧੀ ਜੀ ਗੱਲ, ਕਿਸੇ ਨੂੰ ਬੁਰੀ ਲੱਗੇ ਤਾਂ ਲੱਗੇ, ਸਪਸ਼ਟ ਗੱਲ। ਸਾਡੇ ਧਰਮ ਦਾ ਵਾਧਾ ਜਿਹੜੀਆਂ ਬਰਾਦਰੀਆਂ ਦੇ ਜੁੜਨ ਨਾਲ ਹੋਣਾ ਸੀ, ਕਿਸਾਨ ਅਸੀਂ ਕਾਮਰੇਡਾਂ ਦੇ ਪੱਠੇ ਤੇ ਚੜਾਤੇ, ਤੇ ਆ ਦਰਬਾਰ ਸਾਹਿਬ ਦੇ ਵਿੱਚ ਅਸੀਂ ਕੀ ਕਰ ਰਹੇ ਹਾਂ? ਕਿਉਂ ਨਹੀਂ ਅਸੀਂ ਉਹ ਨੀਤੀਆਂ ਏਜੰਡੇ ਲੈ ਕੇ ਆ ਸਕਦੇ ਜਿਨ੍ਹਾਂ ਨਾਲ ਜਿਹੜੇ ਪਹਿਲਾਂ ਸਿੱਖ ਸਜੇ ਹੋਏ ਨੇ ਉਹ ਸਿੱਖੀ 'ਚ ਪਰਪੱਕ ਰਹਿਣ, ਤੇ ਜਿਹੜੇ ਹੋਰ ਲੋਕ ਨੇ ਦੁਖੀ ਨੇ ਬ੍ਰਾਹਮਣਵਾਦ ਦੇ ਸਤਾਏ ਹੋਏ ਨੇ ਉਹ ਸਿੱਖ ਸਜਣ। ਅੱਜ ਕੀ ਹੋ ਰਿਹਾ ਕਿ ਭਾਰਤ ਦੇ ਅੱਡ-ਅੱਡ ਥਾਵਾਂ ਤੋਂ ਖਬਰਾਂ ਆਉਂਦੀਆਂ ਨੇ ਕਿ ਜੀ ਦਲਿਤਾਂ ਨੂੰ ਕਟਾਪਾ ਚੜਿਆ। ਇੱਕ ਬੜੀ ਡਰਾਉਣੀ, ਬੜੀ ਸ਼ਰਮਨਾਕ ਇੱਕ ਖਬਰ ਮੈਂ ਪੜ੍ਹ ਰਿਹਾ ਸੀ। ਇੱਕ
ਕੋਈ ਦੁਕਾਨ ਸੀ, ਉੱਥੇ ਕੋਈ ਬੱਚਾ ਗਿਆ ਦੁਕਾਨ ਤੇ ਉਹਨੇ ਜਿਹੜਾ ਚਿਪਸ ਜਿਹਨੂੰ ਕਹਿੰਦੇ ਆ, ਲੇਜ਼ ਵਗੈਰਾ, ਉਹ ਖਾਣੇ ਸੀ। ਤੇ ਉਹ ਜਦੋਂ ਲਾ ਰਿਹਾ ਸੀ ਨਾ ਉੱਪਰੋਂ ਦੁਕਾਨ ਤੋਂ, ਇਹ ਹੈਗਾ ਜੀ गुजरात के अमरेली, और सुनो हिंदी क्या है। गुजरात के अमरेली में नीलेश, ਉਹਦਾ ਬੱਚੇ ਦਾ नाम, चिप्स पैकेट लेने दुकान पर गया था। दुकानदार का बेटा लटका हुआ चिप्स का पैकेट निकाल कर देने लगा। नीलेश को लगा बच्चा पैकेट शायद नहीं निकाल पाए, तो नीलेश ने कहा बेटा पैकेट निकालने में मदद कर दूं। इस बात से दुकानदार नाराज हो गया। उसने कहा तुम दलित होकर मेरे बेटे को बेटा कैसे कह सकते हो। फोन कर अपनी जाति के लोगों को बुलाकर नीलेश को राड और लाठी डंडे से पीटा गया। गंभीर हालात में नीलेश को हॉस्पिटल में भर्ती कराया गया। अस्पताल में नीलेश की मौत हो गई। ਹੁਣ ਇੱਕ ਪਾਸੇ ਤਾਂ ਗੁਜਰਾਤ ਆ, ਬ੍ਰਾਹਮਣਵਾਦ ਆ, ਜਿੱਥੇ ਇੱਕ ਦਲਿਤ ਜਿਹੜਾ ਹੈ ਜੇ ਛੋਟੇ ਬੱਚੇ ਨੂੰ ਬੇਟਾ ਕਹਿ ਦੇਵੇ ਤਾਂ ਉਹਨੂੰ ਕਤਲ ਕਰ ਦਿੱਤਾ ਜਾਂਦਾ। ਦੂਜੇ ਪਾਸੇ ਸਾਡਾ ਧਰਮ ਆ, ਸਾਡੇ ਕਲਗੀਧਰ ਸ਼ਹਿਨशाह ਜਿਹੜੇ ਕਹਿੰਦੇ ਆ ਰੰਗਰੇਟਾ ਗੁਰਕਾ ਵੀ। ਸਾਨੂੰ ਸਾਡੇ ਗੁਰੂ ਸਾਹਿਬ ਦਾ ਇਹ ਸੰਦੇਸ਼ ਆ ਗੁਜਰਾਤੀਆਂ ਕੋਲ ਲੈ ਕੇ ਜਾਣਾ ਚਾਹੀਦਾ ਕਿ ਤੁਸੀਂ ਕਿੱਧਰ ਕੰਜਰਖਾਨੇ 'ਚ ਤੁਰੇ ਫਿਰਦੇ ਹੋ ਬ੍ਰਾਹਮਣਵਾਦ ਦੀ। ਸਾਡੇ ਵੱਲ ਆਓ, ਤੁਹਾਨੂੰ ਗੁਰੂ ਦਾ ਬੇਟਾ ਹੋਣ ਦਾ, ਬਰਾਬਰ ਸਿੱਖ ਹੋਣ ਦਾ ਮੌਕਾ ਮਿਲੇ। ਪਰ ਹੋ ਕੀ ਰਿਹਾ ਕਿ ਪੰਜਾਬ ਦੇ ਦੁਆਬਾ ਖੇਤਰ ਦੇ ਵਿੱਚ ਜੋ ਕੁਝ ਦਲਿਤ ਭਾਈਚਾਰੇ ਨੂੰ ਪੰਪ ਦੇ ਕੇ ਸਿੱਖਾਂ ਤੇ ਸਿੱਖੀ ਦੇ ਖਿਲਾਫ ਕਰਵਾਇਆ ਜਾ ਰਿਹਾ, ਉਹਦਾ ਨਤੀਜਾ ਕੀ ਨਿਕਲੇਗਾ। ਆਉਣ ਵਾਲਾ ਸਮਾਂ ਉਹ ਆ ਰਿਹਾ ਜਦੋਂ ਸਿੱਖਾਂ ਦੇ ਘਰਾਂ 'ਚ ਗੱਲ ਹੋਇਆ ਕਰੂਗੀ, ਜਿਵੇਂ ਅੱਜ ਆ ਖਬਰ ਸੁਣ ਕੇ ਆਪਣਾ ਦਿਲ ਦੁਖੀ ਹੋਇਆ ਨਾ, ਕਿ ਕਿਉਂ ਕਿਸੇ ਦਲਿਤ ਨੂੰ ਸਿਰਫ ਇੰਨੀ ਗੱਲ ਕਰਕੇ ਕਤਲ ਕਰ ਦਿੱਤਾ ਜਾਵੇ ਕਿ ਉਹਨੇ ਬੇਟਾ ਕਿਹਾ ਕਿਸੇ ਦੂਜੀ ਜਾਤੀ ਵਾਲੇ। ਤੇ ਇੱਕ ਵਕਤ ਇਹੋ ਜਿਹਾ ਲੈ ਆਉਣਾ ਪੰਜਾਬ ਦੇ ਆ ਜਿਹੜੇ ਦੁਆਬੇ ਦੇ ਦਲਿਤ ਜਿਨ੍ਹਾਂ ਨੇ ਝੰਡਾ ਚੱਕਿਆ ਹੋਇਆ ਸਿੱਖਾਂ ਤੇ ਸਿੱਖੀ ਦੇ ਖਿਲਾਫ, ਬਾਬੇ ਰਵਿਦਾਸ ਨੂੰ ਆਹ ਜੇ ਨਾ ਕਿਹਾ ਅਸੀਂ ਤੁਹਾਡਾ ਬਾਣੀ ਨਹੀਂ ਪੜ੍ਹਨ ਦੇਣੀ, ਸਾਡੇ ਆ ਬੜਾ ਕੁਝ ਦੇਖਦੇ ਹੋ। ਇਹਨਾਂ ਨੇ ਉਹ ਦਿਨ ਲੈ ਕੇ ਆਉਣੇ ਆ ਜਦੋਂ ਲੋਕਾਂ ਨੇ ਕਿਹਾ ਕਰਨਾ, ਸਿੱਖਾਂ ਨੇ ਆਪ ਕਹਿਣ ਲੱਗ ਜਾਣਾ, ਇਹਨੇ ਲਾ ਦੇਣਾ, ਇੱਥੇ ਲੈ ਆਉਣਾ ਸਿੱਖ ਕਿ ਜੋ ਮਰਜ਼ੀ ਹੋਵੇ ਜੀ, ਇਹਨਾਂ ਦੇ ਰੌਲੇ 'ਚ ਆਵੇ। ਹਾਲਾਂਕਿ ਬ੍ਰਾਹਮਣਵਾਦ ਦੇ ਜ਼ੁਲਮਾਂ ਤੋਂ ਬਚਾਉਣ ਲਈ ਇੱਕੋ ਇੱਕ ਧਰਮ ਆ, ਸਿੱਖ ਧਰਮ। ਪਰ ਪੰਜਾਬ ਦੇ ਦਲਿਤ ਭਾਈਚਾਰੇ ਨੇ ਸਿੱਖੀ ਅਤੇ ਸਿੱਖਾਂ ਦੇ ਨਾਲ ਪਤਾ ਨਹੀਂ ਕਿਹੜੀ ਗੱਲੋਂ ਵੈਰ ਪਾ ਲਿਆ ਤੇ ਬਹੁਤ ਵੱਡਾ ਹਿੱਸਾ ਜਿਹੜਾ ਹੈ ਉਹਨਾਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਜੋ ਕੁਝ ਕਰ ਰਿਹਾ, ਉਹਦਾ ਨਤੀਜਾ ਕੀ ਨਿਕਲੇਗਾ ਕਿ ਹੌਲੀ ਹੌਲੀ ਉਹ ਦਿਨ ਆਉਣਗੇ ਜਦੋਂ ਬ੍ਰਾਹਮਣਵਾਦੀ ਤਾਕਤਾਂ ਇਹਨਾਂ ਪੰਜਾਬ ਦੇ ਦਲਿਤ ਵਰਗ ਦੇ ਉੱਤੇ ਜ਼ੁਲਮ ਕਰਨਗੀਆਂ ਤੇ ਪੰਜਾਬ ਦਾ ਉਹ ਸਿੱਖ ਸਮਾਜ ਖੂਨ ਦੇ ਹੰਝੂ ਪੀਊਗਾ ਕਿ ਤੁਹਾਡੀ ਮਦਦ ਕਰੀਏ ਕਿਹੜੇ ਹਿਸਾਬ ਨਾਲ, ਤੁਸੀਂ ਸਾਡੇ ਨਾਲ ਵੈਰੀ, ਸਾਡਾ ਵਿਰੋਧ, ਸਾਡੇ ਨਾਲ ਜੋ, ਔਰ ਇੰਨੀਆਂ ਨੀਚ ਗੱਲਾਂ ਅੱਜ ਕੱਲ ਕੀਤੀਆਂ ਜਾ ਰਹੀਆਂ ਨੇ ਦਲਿਤ ਪਲੇਟਫਾਰਮ ਤੋਂ, ਤੇ ਬਹੁਤ ਸਾਰੇ ਚਿੰਤਕ ਪੈਦਾ ਹੋ ਗਏ, ਕਈ ਮਰ ਵੀ ਗਏ, ਪਰ ਉਹ ਇਹੋ ਜਿਹਾ ਬੀਜ ਬੀਜ ਗਏ ਕਿ ਜ਼ਹਿਰ ਬੀਜ ਗਏ ਆ ਮਨਾਂ 'ਚ ਜ਼ਹਿਰ। ਕਦੇ ਨਹੀਂ ਸੀ ਇਹ ਸੋਚਿਆ ਵੀ ਇਹ ਦਿਨ ਆਉਣਗੇ। ਦਲਿਤ ਭਾਈਚਾਰੇ ਲਈ ਸਭ ਤੋਂ ਵੱਡਾ ਜਿਹੜਾ ਥੰਮ ਆ, ਜਿਹੜਾ ਕਿਲਾ, ਉਹ ਸਿੱਖੀ ਦਾ ਕਿਲਾ। ਪਰ ਉਹ ਦੁਆਬਾ ਜਿਹਦੇ ਇੱਕ ਸਿਰੇ ਦੇ ਉੱਤੇ ਅਨੰਦਪੁਰ ਸਾਹਿਬ ਆ, ਦੂਜੇ ਸਿਰੇ ਤੇ ਸੁਲਤਾਨਪੁਰ ਲੋਧੀ, ਤੇ ਦੁਆਬੇ ਦੇ ਵਿੱਚ ਬੜੇ ਸਥਾਨ ਨੇ ਗੁਰੂ ਸਾਹਿਬਾਨ, ਪਰ ਉੱਥੇ ਪਤਾ ਨਹੀਂ ਕਿੱਧਰੋਂ ਇਹ ਜ਼ਹਿਰ ਇੱਕ ਬੀਜੀ ਜਾ ਰਹੀ ਆ ਕਿ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਕੀਤਾ ਜਾ ਰਿਹਾ। ਤੇ ਇਹਨਾਂ ਲੋਕਾਂ ਨੂੰ ਆਹ ਹੁਣ ਖਬਰ ਪੜਾਉਣੀ ਚਾਹੀਦੀ ਹੈ ਨਾ ਵੀ ਜਿਸ ਬ੍ਰਾਹਮਣਵਾਦ ਦੇ ਮਗਰ ਲੱਗ ਕੇ ਤੁਸੀਂ ਸਿੱਖਾਂ ਤੇ ਸਿੱਖੀ ਦੇ ਉਲਟ ਭੁਗਤ ਰਹੇ ਹੋ, ਉੱਥੇ ਤਾਂ ਬੇਟਾ ਕਹਿਣ ਦੇ ਉੱਤੇ ਕਿ ਦਲਿਤ ਨੇ ਬੇਟਾ ਕਿਵੇਂ ਕਹਿਤਾ ਜੀ ਉੱਚ ਜਾਤੀ ਵਾਲੇ। ਕੋਈ ਘੋੜੀ ਤੇ ਚੜ ਜਾਵੇ ਉਹਨੂੰ ਮਾਰ ਦਿੰਦੇ, ਕੋਈ ਹੋਰ ਮਾੜੀ ਮੋਟੀ ਗੱਲ ਕਰ ਲਵੇ ਉਹਨੂੰ ਕਤਲ ਕਰ ਦਿੰਦੇ। ਸਿੱਖੀ ਵਰਗਾ ਮਹਾਨ ਫਲਸਫਾ ਕਿਤੇ ਹੈ ਹੀ ਨਹੀਂ। ਸਰੂਪ ਸਿੰਘ ਅਲੱਗ ਦੀ ਕਿਤਾਬ ਆ ਇੱਕ, ਸਿੱਖੀ ਮਹਾਨ ਪਰਾਇਆਂ ਦੇ ਅਰਮਾਨ। ਦੁਨੀਆ ਭਰ ਦੇ ਵੱਡੇ ਫਿਲਾਸਫਰ ਉਹ ਆਪਦੀ ਗੱਲ ਕਹਿ ਕੇ ਗਏ ਨੇ। ਹੁਣ ਅੱਜ ਦੀ ਤਰੀਕ ਵਿੱਚ ਤਾਂ ਕਿਸੇ ਬੰਦੇ ਦੀ, ਕਿਸੇ ਸਾਧ ਦੀ, ਕਿਸੇ ਵਿਚੋਲੇ ਦੀ ਲੋੜ ਹੀ ਨਹੀਂ।
ਆਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਆਪ ਸਿੱਖ ਇਤਿਹਾਸ ਨੂੰ ਪੜ੍ਹੋ ਤੇ ਤੁਹਾਨੂੰ ਸਾਰਾ ਕੁਝ ਚਾਨਣ ਹੋ ਜਾਂਦਾ, ਗਿਆਨ ਦਾ ਚਾਨਣ ਹੋ ਜਾਂਦਾ। ਤੇ ਆਓ ਖਾਲਸੇ ਸਜੀਏ, ਖਾਲਿਸਤਾਨ ਵੱਲ ਤੁਰੀਏ, ਤਾਂ ਕਿ ਇਸ ਨਰਕ ਤੋਂ ਛੁਟਕਾਰਾ ਹੋ ਸਕੇ। ਇੱਥੇ ਸਮਾਪਤੀ ਹੈ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।